मैं ਤੁਹਾਨੂੰ ਗੁਰਦਾਸ ਜੀ ਮੈਂ ਅਗਰ ਤੁਹਾਨੂੰ ਕਰਦੇ ਹਾਂ ਉਧਰ ਵੀ ਮੇਰਾ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ। ਠੀਕ ਹੈ, ਥੋੜਾ ਹੀ ਉਧਰ ਮੇਰਾ ਮੈਂ ਥੋੜਾ ਲਿਖਿਆ ਸੀ। ਠੀਕ ਹੈ, ਤੁਸੀਂ ਬਣ ਗਏ ਬਣਾਤਾ। ਠੀਕ ਹੈ, ਥੋੜੇ ਜਿਹਾ ਇਹਦੇ ਵਿੱਚ ਮੈਨੂੰ ਪਤਾ ਲੱਗ ਗਿਆ ਸੀ ਮੈਂ ਗਲਤ ਕਿਹਾ ਹੈ ਨਾ, ਕਰਕੇ ਮੈਂ ਮੋਬਾਈਲ ਫੋਨ ਤੇ ਟਾਈਪ ਕਰਦਾ ਸੀਗਾ। ਸੋ ਇਹ ਹੈਗੇ, ਇਹ ਕਹਿਣਾ ਚਾਹ ਰਹੇ ਸੀ ਦੁੱਲੇ ਦੀ ਢਾਬ। ਦੁੱਲੇ 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 ਜਦੋਂ ਦੁੱਲਾ ਪੱਟੀ, ਦੁੱਲੇ ਦੀ ਢਾਬ। ਹਾਂ, ਇਹਦੇ ਵਿੱਚ ਇਹ ਨਹੀਂ ਆਏਗੀ, ਵਾਓ ਵੀ ਨਹੀਂ ਆਏਗੀ, ਇਹ ਬਣੇਗਾ ਚਾਲ ਪੇਸ਼ ਲਾਮ ਔਰ ਵੱਡੀ ਹੈ। ਦੁੱਲਾ ਹੈ ਨਾ ਅਸਲ ਦੇ ਵਿੱਚ, ਦੁੱਲਾ ਪੱਟੀ ਤੇ ਦੁੱਲੇ ਤੋਂ ਦੁੱਲੀ, ਦੁੱਲੇ ਬਣਿਆ ਹੋਇਆ ਹੈ ਦੁੱਲੇ। ਦੂਸਰਾ ਵੀ ਜਿਹੜਾ ਹੈ ਨਾ ਇਹ ਵੀ ਗਲਤ ਹੈ, ਅਲਫ ਚ ਆ ਰਿਹਾ ਸੀਗਾ ਭਾਗ ਪਹਿਲਾ ਜੀ ਭਾਗ। ਤੇ ਇਹ ਹੁਣ ਦੱਸੋ ਅਸੀਂ ਇਹਨਾਂ ਨੂੰ ਠੀਕ ਕਰਨਾ ਹੈ ਜਾਂ ਤੁਸੀਂ ਕਰੋਗੇ ਜਾਂ ਅਸੀਂ ਬਾਅਦ ਚ ਲਿਖੀਏ? ਬਾਅਦ ਚ ਲਿਖਦੇ ਕਰਕੇ ਮੇਰੇ ਤੋਂ ਕਰ ਨਹੀਂ ਹੋਣਾ ਹੈਗਾ ਹਨਾ, ਕਰਕੇ ਮੈਂ ਸਕੈਨ ਕੀਤੀ ਉਹ ਆ। ਦੁੱਲੇ ਦੀ ਦੇ ਅੱਗੇ ਕੀ ਲਫ਼ਜ਼ ਹੈ? ਦੁੱਲੇ ਦੀ ਢਾਬ। ਢਾਬ, ਹਾਂ ਅਲਿਫ ਢਾਬ। ਅੱਛਾ ਹਾਂ, ਗੇ ਫੇਰ ਹੈਗਾ ਇਹ ਨਜ਼ਮ ਹੈ ਕੀ ਆ? ਹਾਂਜੀ शायरी है? ਹਾਂਜੀ ये शायरी है, नज़म है? नहीं, एक किताब सी अपना .org ਤੇ। अच्छा ਹਾਂ, ਉਹ ਤੋਂ ਹੀ ਮੈਂ ਲਈ ਹੋਆ, 2 ਪੈਰੇ ਮੈਂ ਲਿਖੇ ਸੀਗੇ। ਸੋ ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ। ਮੁੜੀ, ਹਾਂਜੀ ਇਹ ਮੁੜੀ ਜਿਹੜਾ ਹੈ ਇਹ ਖਾਲੀ ਮੀਮ ਪੇਸ਼ ਰੇ ਤੇ ਨਿੱਕੀ ਹੈ, ਇਹ ਇਸ ਵੇਲੇ ਬਣ ਗਿਆ ਮੜੀ। ਹੈ ਨਹੀਂ ਪੈਣੀ, 2 ਚਸ਼ਮੀ ਹੈ ਨਹੀਂ ਪੈਣੀ, ਮੁੜੀ ऐसे नहीं पैनी। ओके ठीक है, ठीक है। दुल्ला, दुल्ला फिर मुड़ के इधर लिखोगे दुल्ला ਉਦਾਸ ਤੇ ਪਰੇਸ਼ਾਨ ਸੀ। ਠੀਕ, ਪਰੇਸ਼ਾਨ ਦੇ ਵਿੱਚ ਵੀ ਅਲਿਫ ਪੈਣਾ। ਆ ਵੀ ਇਹ ਪਰੇਸ਼ਾਨ ਲਿਖਿਆ ਨਾ, ਤਾਂ ਆ ਵੀ ਸ਼ਾਹ ਲਫ਼ਜ਼ ਬਣਨਾ ਨਾ, ਸ਼ਾਨ ਸ਼ਾਨ। ਹਾਂ, ਤੇ ਜਿਹੜਾ ਇਹ ਲਿਖੋਗੇ ਮੈਂ ਇਹ ਲਿਖਣਾ ਸੀ, ਇਹ ਪਹਿਲਾ ਮੌਕਾ, ਇਹ ਵਿੱਚ ਲਿਖਿਆ। ਹਾਂ, ਇਹ ਪਹਿਲਾ ਮੌਕਾ ਸੀ। ਅੱਛਾ, ਮੌਕਾ ਵੀ ਜਿਹੜਾ ਹੈ ਇਹਦੇ ਵਿੱਚ ਵੀ ਅਰਬੀ ਫਾਰਸੀ ਕਾਫੀ ਹੈ ਤੇ ਇਹ ਕਾਫ ਨੁਕਤਿਆਂ ਵਾਲਿਆਂ ਨਾਲ ਆਣਾ ਹੈ ਤੇ ਇਹਦੇ ਚ ਐਨ ਨਹੀਂ ਆਉਂਦੀ ਹੈ, ਮੌਕਾ ਉਹ ਅਸੀਂ ਲਿਖ ਲੈਂਦੇ ਹਾਂ। ਠੀਕ ਆ, ਮੌਕਾ ਸੀ। ਆ ਗਲਤ ਲਿਖਿਆ ਹੋਇਆ ਜਦੋਂ, ਇਹ ਜਦੋਂ ਕਹਿਣਾ ਚਾਹੀਦਾ ਜਦੋਂ ਸਰਦਾਰੋਂ ਨੇ ਕਿਧਰੇ ਬਾਹਰ ਰਾਤ ਕੱਟੀ ਹੋਵੇ। ਹਾਂ, ਤੇ ਉਹ ਮੈਂ ਤਾਂ ਉਹ ਨਹੀਂ ਲਿਖਿਆ ਹੋਇਆ, ਉਹ ਅਲਫ ਵਾਓ ਹੈ, ਅਲਫ ਵਾਓ ਹੈ। ਅੱਛਾ ਠੀਕ ਹੈ। ਹਾਂ, ਉਹ ਚਿੱਤ ਕਹਿਣਾ ਚਾਹੀਦਾ ਸੀਗਾ, ਚਿੱਤ ਵਿੱਚ। ਹਾਂ ਠੀਕ ਹੈ, ਹਾਂ, ਚਿੱਤ ਵਿੱਚ ਅੱਛਾ ਇੱਕ ਲਫ਼ਜ਼ ਚਿੱਤਰ ਦਾ, ਨਿਕਲ ਚਿੱਤਰ ਦਾ। ਹਾਂ, ਚਿਤਾਰ ਦਾ ਕਹਿਣਾ ਚਾਹੀਦਾ ਸੀ, ਵਿੱਚ ਗੱਲ ਨਿਕਲੀ ਹੋਇਆ ਚਿਤਾਰ ਦਾ। ਹਾਂ, ਬਾਜ਼ੀ ਕਰਨੀ ਕਿਧਰੇ ਵੀ ਫਿਰ ਤੁਰ ਜਿਹੜਾ ਹੈ ਉਹਦੇ ਚ ਵਾਓ ਨਹੀਂ ਆਣੀ, ਪੇਸ਼ ਨਾ ਆਏਗਾ। ਠੀਕ ਹੈ, ਫਿਰ ਤੁਰ ਆਵੇ ਅਲਮਿਦਾ ਆ, ਤੇ ਆ ਵੀ ਹੈ ਨਾ ਸਹੀ ਨਹੀਂ ਲਿਖਿਆ ਹੋਇਆ, 8 ਲਿਖਣਾ ਚਾਹੀਦਾ ਸੀ। ਇਹ ਤਕਾਲਾ ਨੂੰ ਸ਼ਾਮ ਨੂੰ 8 ਫਿਰ ਤੁਰ ਆਵੇ ਤੇ ਆਵੇ ਦੇ ਨੂੰ ਆਖਣ ਜਾਂ 8 ਜਿੱਦਾਂ
ਇਹ ਪੁਆਧੀ ਜਦ ਕਹਿੰਦੇ ਹਨ 8 ਕਾਲਾ ਨੂੰ ਸ਼ਾਮ ਨੂੰ 8 ਅੱਛਾ 8 ਠੀਕ ਹੈ 8 ਨੂੰ ਨੂੰ ਹਾਂਜੀ ਨੂੰ 8 ਨੂੰ ਨੂਨ ਦੇ ਇਹਦੇ ਅੱਗੇ ਨੂਨ ਗੁੰਨਾ ਆਣਾ ਸੀ ਨਾ ਨੂਨ ਵਾਓ ਆਹ ਔਰ 8 ਨੂਨ ਆਉਣਾ। ਹਾਂਜੀ ਹਾਂ 8 ਨੂੰ ਨੂੰ ਹਾਂ ਆਪਣੇ ਡੇਰੇ डेरे ਉਹ डेरे ਡੇਹ डाल ये रे ये डेरे ਇਹ ੜੇ ਪੈ ਗਈ ਆ ੜੇ ਰੇ ੜੇ ਰੇ ਔਰ ਇਹਨਾਂ ਨੂੰ ਜੁੜ ਕੇ ਇਹ ਬਣਨਾ ਚਾਹੀਦਾ ਆਹ ਇਹ ਅਲੱਗ ਅਲੱਗ ਡਾਲ ਪੈਣੀ ਚਾਹੀਦੀ ਸੀ ਅਸੀਂ ਲਿਖ ਲਾਂਗੇ ਡੇਰੇ ਠੀਕ ਹੈ ਡੇਰੇ 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 ਆ ਹਾਂ ਚਾਹੀਦਾ ਸੀ ਆ ਕੇ ਆ ਕੇ ਕੇ ਨਿਕਲ ਹਾਂ ਵਿੱਚੋਂ ਨਿਕਲ ਕੇ ਆ ਆ ਇੱਕ ਕੇ ਮਿੰਟ ਡੇਰ ਆਪਣੇ ਡੇਰੇ ਆ ਕੇ ਰਾਤ ਕੱਟਦੀ ਹੈ ਅੱਛਾ ਇਹ ਟੇ ਨਾਲ ਆਣਾ ਕੱਟਦੀ ਉਹ ਹਾਂ ਟੇ ਨਾਲ ਨਹੀਂ ਆਣਾ ਇਹ ਕੱਤ ਦੀ ਇਸ ਵੇਲੇ ਬਣ ਗਿਆ ਕੱਟਦੀ ਹੋ ਗਿਆ ਨਾ ਕੱਟਦੀ ਹੈ ਠੀਕ ਹੈ ਉਹ 2 ਰਾਤਾਂ ਰਾਤਾਂ ਤੇ ਅਲਿਫ ਦੇ ਬਾਅਦ ਨੂਨ ਗੁੰਨਾ ਆਣਾ ਸੀ ਰਾਤਾਂ ਤਾਂ ਰਾਤ ਹੈ ਨਾ ਤਾਂ ਨੂਨ ਗੁੰਨਾ ਹੈ ਨਾ ਤਾਂ ਠੀਕ ਹੈ ਰਾਤਾਂ ਰਹੀ ਹਾਂ ਤਾਂ ਜਿਵੇਂ ਇਸ ਤਾਂ ਦੇ ਵਿੱਚ ਹੈ ਨਾ ਉਂਝ ਹਾਂ ਹੀ ਇਹਦੇ ਇਹ ਚ ਰਾਤਾਂ ਦੇ ਵਿੱਚ ਵੀ ਤਾਂ ਹੈ ਠੀਕ ਹੈ ਰਾਤਾਂ ਰਹੀ ਕਿੱਥੇ ਇਹ ਕਿੱਥੇ ਗਲਤ ਕਿੱਥੇ ਹੈ ਇਹ ਹਾਂਜੀ ਕਿੱਥੇ ਇਹ ਤੇ ਇਹ ਹੋਣਾ ਚਾਹੀਦਾ ਸੀ ਥੇ ਨਾਲ ਹੋਣੀ ਚਾਹੀਦੀ ਸੀ ਨਾ ਕਿੱਥੇ ਕਿੱਥੇ ਹਾਂ ਠੀਕ ਹੈ ਉਹਨੂੰ ਉਹਨੂੰ ਕੋਈ ਉਹਨੂੰ ਇੱਕ ਮਿੰਟ ਉਹ ਜਿਹੜਾ ਨਾ ਜੀ ਅਲਿਫ ਵਾਓ ਹੈ ਉਹਦੇ ਅੱਗੇ ਅਸੀਂ ਵਾਓ ਔਰ ਨੂਨ ਗੁੰਨਾ ਲਗਾ ਦੇਣਾ ਤੇ ਉਹ ਬਣ ਜਾਏਗਾ ਉਹਨੂੰ ਮੈਂ ਲਿਖ ਲਿਆ ਅਸੀਂ ਲਿਖਾਂਗੇ ਉਹਨੂੰ ਕੋਈ ਸਮਝ ਨਾ ਆਉਂਦੀ ਆਉਂਦੀ ਅਲਿਫ ਮੇ ਦਾ ਆਉਂਦੀ ਆਉਂਦੀ ਨਾ ਇਹ ਅਸਲ ਦੇ ਵਿੱਚ ਤੇ ਇਹ ਚੂੰਕਿ ਨਸਤਾਲਿਕ ਨਹੀਂ ਹੈ ਨਾ ਇਹ ਵੀ ਨਹੀਂ ਪਤਾ ਚੱਲਦਾ ਕਿ ਰੇ ਇੱਕ ਦਾਲ ਹੈ ਆਉਂਦੀ ਚਲੋ ਠੀਕ ਹੈ ਦਾਲ ਹੀ ਹੋਏਗੀ ਆਉਂਦੀ ਦਾਲ ਹੀ ਠੀਕ ਹੈ ਉਹਨੂੰ ਉਹਨੂੰ ਹਾਂ ਨਹੀਂ ਆਉਂਦੀ ਨਹੀਂ ਸੀ ਨਾ ਇੱਕ ਮਿੰਟ ਉਹਨੂੰ ਕੋਈ ਸਮਝ ਨਾ ਆਉਂਦੀ ਫਿਰ ਹੈਗਾ ਨਾ ਉਹਨੂੰ ਪਹਿਲੀ ਰਾਤ ਹਾਂਜੀ ਨਾ ਉਹਨੂੰ ਨਾ ਜਿਹੜਾ ਹੈ ਉਹ ਤੁਸੀਂ ਹੈ ਨਾਲ ਹੀ ਲਿਖਿਆ ਕਰੋ ਜਿਸ ਤਰ੍ਹਾਂ ਉਹ ਤੁਸੀਂ ਠੀਕ ਹੈ ਨਾ ਉਹਨੂੰ ਪਹਿਲੀ ਰਾਤ ਨੀਂਦ ਆਈ ਸੀ ਤੇ ਹੁਣ ਉਹ ਜਿਹੜਾ ਹੈ ਇਹ ਪੇਸ਼ ਨਾਲ ਲਿਖ ਲਵੋ ਠੀਕ ਹੈ ਹੁਣ ਪਿਛਲੀ ਰਾਤ ਉਹ ਆਪਣੀ ਜੀ ਪਿਛਲੀ ਰਾਤ ਉਹ ਆਪਣੀ ਇਹਦਾ ਲਿਖਿਆ ਘਰੜ ਬੜੜੀ ਦਾੜੀ ਕਰੜ ਇਹ ਕਰੜ ਦੇ ਅੱਗੇ ਜਿਹੜੀ ਦੋ ਚਸ਼ਮੀ ਹੈ ਵੇ ਉਹਦੀ ਜ਼ਰੂਰਤ ਨਹੀਂ ਹੈ ਠੀਕ ਹੈ ਤੇ ਬਰੜੀ ਇਹਨੂੰ ਅਸੀਂ ਲਿਖ ਲਵਾਂਗੇ ਕਰੜ ਬਰੜੀ ਠੀਕ ਹੈ ਬੜੜੀ ਦਾੜੀ ਦਾੜੀ ਤੇ दाल अलफ रे और निकी है ਦਾੜੀ ਤੇ ਵਾਲਾਂ ਨੂੰ ਖੁਰਕਦਾ ਵਾਲਾਂ ਦੇ ਨਾਲ ਵੀ ਨੂਨ ਗੁੰਨਾ ਆਖਰ ਚ ਆਉਣਾ ਚਾਹੀਦਾ ਇਹ ਇਸ ਵੇਲੇ ਵਾਲਾ ਬਣ ਗਿਆ ਵਾਲਾ ਇਹਨੂੰ ਵਾਲਾਂ
ਨੂਨ ਗੁਨਾ ਆ ਪਾ ਕੇ ਤੇ ਵਾਲਾਂ ਬਣ ਜਾਏਗਾ। ਠੀਕ ਹੈ। ਖੁਰਕਦਾ ਨੂੰ ਵੀ ਜਿਹੜਾ ਹੈ ਨੂਨ ਗੁਨਾ ਉੱਥੇ ਆ ਜਾਏਗਾ। ਠੀਕ ਹੈ। ਖੁਰਕਦਾ ਉਹਦੇ ਖਾਨੇ ਵਾਲਾਂ ਨੂੰ ਦੇ ਅੱਗੇ ਲਫ਼ਜ਼ ਕੀ ਹੈ? ਖੁਰਕਦਾ। ਹਾਂਜੀ ਖੁਰਕਦਾ, ਮੈਨੂੰ ਤਾਂ ਸਮਝ ਨਹੀਂ ਕੀ ਆ। ਖੁਰਕ ਏਦਾਂ ਹੱਥ ਫੇਰਦਾ ਹੋਊਗਾ ਹਨਾ। ਹਾਂ ਖੁਰਕਦਾ, ਹਾਂ ਠੀਕ ਹੈ ਉਹਦੇ ਖਾਨੇ ਜੀ। ਉਹਦੇ ਖਾਨੇ ਹਾਂ ਖਾਨੇ ਕੋਈ ਵੀ ਹਾਂ ਗੱਲ ਨਾ ਪੈਂਦੀ। ਅੱਛਾ ਉਹ ਜਿਹੜਾ ਖਾਨੇ ਲਫ਼ਜ਼ ਹੈ ਇਹ ਉੱਥੇ ਇੰਝ ਖੇ ਨਾਲ ਪਿਆ ਸੀ ਜਾਂ ਖੇਬ ਹੈ? ਕਿਉਂਕਿ ਅੱਛਾ ਖਾਨੇ ਖੱਖੇ ਨਾਲ ਆ, ਖੱਖੇ ਨਾਲ ਅਸਲ ਹੋਣਾ ਬਿੰਦੀ ਨੀ ਚਾਹੀਦਾ, ਥੱਲੇ। ਅਸਲ ਹੋਣਾ ਤੇ ਚਾਹੀਦਾ ਸੀ ਖਾਨੇ। ਹਾਂ ਖਾਨੇ ਮਤਲਬ ਕਿ ਉਹਦੇ ਮਾਈਂਡ ਵਿੱਚ ਹਾਫ ਹੋਣਾ ਚਾਹੀਦਾ ਸੀ ਨਾ। ਖਾਨਾ ਤੇ ਹੈ ਨਾ, ਕੋਈ ਮਤਲਬ ਕੋਈ ਜਗ੍ਹਾ, ਥਾਂ, ਕੋਈ ਹਿੱਸਾ ਕਿਸੇ ਚੀਜ਼ ਦਾ। ਖਾਨਾ ਕੋਈ ਰੱਖਣ ਵਾਲੀ ਚੀਜ਼, ਜਿਹਦੇ ਚ ਕੋਈ ਚੀਜ਼ ਤੁਸੀਂ ਰੱਖਦੇ ਹੋ, ਕੋਈ ਥਾਂ, ਐਸੀ ਸਪੇਸ ਹੈ। ਤੇ ਉਹ ਇਹ ਮਾਈਂਡਲੀ ਯੂਜ਼ ਹੁੰਦਾ। ਖਾਣੇ ਜਿਹੜਾ ਖਾ ਕੇ ਨਾ ਲਿਖੋਗੇ ਤੇ ਉਹ ਖਾਵਣ ਵੱਲ ਉਹ ਟੁਰ ਜਾਏਗਾ। ਉਹਦਾ ਉਹ ਮਤਲਬ ਖਾਣੇ ਉਹ ਖਾਵਣ ਵੱਲ ਚਲੇ ਜਾਂਦਾ। ਤੇ ਇਹ ਉਹਦੇ ਖਾਨੇ ਨੇ, ਉਹਦੇ ਖਾਨੇ ਕੋਈ ਹਮਜ਼ਾ ਨਾਲ ਪੈਣਾ ਸੀ ਨਾਲ। ਇੱਥੇ ਨਹੀਂ ਪਾਇਆ ਪੈਰ, ਹਾਹਾ ਨਹੀਂ ਪਾਇਆ, ਨਹੀਂ ਖੱਖਾ ਕੰਨਾ ਨੰਨਾ ਚੌਂਕੜ। ਕੋਈ ਵੀ ਗੱਲ ਨਾ ਪੈਂਦੀ। ਹਾਂਜੀ ਨਾ ਪੈਂਦੀ। ਹਾਂ ਫਿਰ ਨੈਕਸਟ ਪੈਰਾਗ੍ਰਾਫ ਹੈਗਾ ਬਾਜ਼ੀਗਰਾਂ ਦੇ ਡੇਰੇ। ਬਾਜ਼ੀਗਰਾਂ ਹਾਂ ਬਾਜ਼ੀਗਰਾਂ ਨੂਨ ਗੁਨਾ ਪੈਣਾ ਸੀ। ਹਾਂ ਦੇ ਡੇਰੇ ਦੇ ਡੇਰੇ ਇਹਨੇ ਵਿੱਚ ਲਿਖੋ ਭੀਖ ਹੈ ਭੀਖ ਭੀਖੀ ਭੀਖੀ ਪੂਰਾ ਭਰ ਦੇਣਾ। ਭੀਖੀ ਤੇ ਭਾਈ ਰੂਪੇ ਵੀ ਸਨ। ਭੀਖੀ ਤੇ ਭਾਈ ਰੂਪੇ ਵੀ ਸਨ। ਭਾਈ ਰੂਪੇ ਵੀ ਸਨ ਹਾਂ। ਜਿੱਥੇ ਉਹਨਾਂ ਦੀਆਂ ਸਕੀਰੀਆਂ ਸਨ। ਸਕੀਰੀਆਂ ਦਾ ਕੀ ਮਤਲਬ? ਸਕੀਰੀਆਂ ਮਤਲਬ ਹੈ ਕਿ ਸਾਖ ਸਕੀਰੀਆਂ, ਸਾਖ ਸੰਬੰਧੀ। ਅੱਛਾ ਸਾਕੇ ਤੋਂ। ਹਾਂ ਉਹਦਾ ਅਮਰਦੀਪ ਤੇ ਜਸਪ੍ਰੀਤ ਸਕੀਰੀਆਂ ਨੂੰ ਸਨ। ਸ਼ਾਇਦ ਜ਼ਿਆਦਾ ਪਤਾ ਹੋਊਗਾ ਨਾ। ਹੈਲੋ ਅਮਰਦੀਪ, ਤੁਸੀਂ ਇੰਡੀਆ ਚੋਂ ਤਾਂ ਕਿਹੜੇ ਸ਼ਹਿਰ ਚੋਂ ਹੋ ਤੁਸੀਂ? ਉੱਧਰ ਬਠਿੰਡਾ। ਹੈ ਬਠਿੰਡਾ ਬਠਿੰਡੇ ਦੇ ਆ ਥੋੜੇ ਜਿਹੇ ਕਰਕੇ ਸਾਖ ਸਕੀਰੀਆਂ ਮੇਲਾ ਤੇ ਜਿੱਦਾਂ ਹਾਂ। ਨਹੀਂ ਚੰਡੀਗੜ੍ਹ ਸਕੀਰੀ ਮਤਲਬ ਰਿਸ਼ਤੇਦਾਰੀ ਅੱਛਾ ਰਿਸ਼ਤੇਦਾਰੀ ਹੋ ਗਈ ਹੈ ਨਾ। ਅੱਛਾ ਮੈਂ ਕਿਹਾ ਉੱਧਰ ਯੂਜ਼ ਕਰਦੇ ਹਨ ਸਾਗ ਤੋਂ। ਹਾਂ ਹਾਂਜੀ ਸਾਖ ਸਾਖ ਤੋਂ ਸੰਬੰਧੀ ਸਾਖ ਰਿਸ਼ਤੇਦਾਰੀ ਹੈ ਨਾ। ਸਨ ਹੋ ਸਕਦੇ ਉਹ ਭੀਖੀ ਗਈ ਹੋਵੇ। ਭੀਖੀ ਉਹ ਮੇਰਾ ਤਾਂ ਭੀਖੀ ਇੱਕ ਸ਼ਹਿਰ ਆ ਨਾ। ਭੀਖੀ ਤੇ ਜਗ੍ਹਾ ਹੈ। ਹਾਂ ਜਗ੍ਹਾ ਆ ਭੀਖੀ ਹੈ ਨਾ। ਠੀਕ ਹੈ ਗਈ ਹੋਵੇ ਜਾਂ ਹੋ ਵੱਖਰਾ ਹੋ ਦੇ ਨਾਲ ਫਿਰ ਅੱਗੇ ਬਾਓ ਇੱਕ ਹੋਰ ਪੈਣੀ ਹੈ ਹੋ ਵੇ। ਠੀਕ ਹੈ ਹਾਂ। ਜਾਂ ਭਾਈ ਰੂਪੇ ਜਾਂ ਵੜੀ ਹੋਵੇ। ਵੜੀ ਜਦੋਂ ਵੜ ਗਏ ਕਿਤੇ ਵੜੀ ਵਾਹ ਰਾੜਾ ਤੇ ਨਿੱਕੀ ਹੈ ਹਾਂ ਹੋਵੇ। ਤੇ ਇਹ ਤਾਂ ਗਾਂ ਮੈਂ ਲਿਖਿਆ ਹੋ ਸਕਦੀ ਦੁਨੀਆ। ਇੱਕ ਭਾਈ ਰੂਪੇ ਜਾਂ ਵੜੀ ਹੋਵੇ। ਉਹ ਕੀ ਲਿਖਿਆ? ਦੁਨੀਆ ਤੋਂ ਵੱਟੀ ਰਹਿੰਦੀ ਸੀ ਕਈ ਦਿਨਾਂ ਤੋਂ ਵੱਟੀ ਰਹਿੰਦੀ ਸੀ। ਹਾਂ ਕਈ ਦਿਨਾਂ ਤੋਂ ਟੀਵੀ ਦਾ ਕੀ? ਟੀਵੀ ਨਹੀਂ ਇਹ ਤਾਂ ਮੈਨੂੰ ਦੇਖ ਲੈਂਦੇ ਮੈਂ ਕੀਤਾ ਕਿ ਨਹੀਂ। ਇੱਕ ਮਿੰਟ ਠਹਿਰਿਓ। ਕਈ ਦਿਨਾਂ ਤੋਂ ਵੱਟੀ ਰਹਿੰਦੀ ਸੀ। ਹਾਂ ਟੀਵੀ
ਟੀਵੀ ਦਾ ਕੀ ਅਲਫ ਰਹਿ ਗਿਆ ਵਿੱਚੋਂ ਦਾ ਕੀ ਹੂੰ ਦਸਾਂ ਜੀ ਉਹਦਾ ਮਨ ਕਦੋਂ ਬਦਲ ਉਹਦਾ ਜਾਵੇ ਮਨ ਕਦੋਂ ਵਿੱਚ ਵੀ ਨੂਨ ਗੁਣਾ ਬਦਲ ਪੈਣਾ। ਜਾਵੇ ਠੀਕ ਹੈ ਕਦੋਂ ਬਦਲ ਜਾਵੇ ਹੂੰ ਇਉਂ ਉਹ ਤਾਂ ਇਉਂ 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 ਇਹ ਨੀ ਮੇਰੇ ਤੋਂ ਲਿਖ ਹੁੰਦਾ ਅੱਛਾ ਇਉਂ ਤਾਂ ਉਹ 20 ਵਾਰੀ ਉਹ ਤਾਂ ਉਹ 20 20 ਠੀਕ ਵਾਰੀ ਹੈ। ਹੂੰ ਅਹ, ਲੜੇ ਝਗੜੇ ਲੜੇ ਸਨ। ਲੜੇ ਝਗੜੇ ਸਨ ਤੁਸੀਂ ਪਰ ਉਹਨੇ ਜਿਹੜੀ ਹੈ ਨਾ ਆਪਣੀ ਦੋ ਚਸ਼ਮੀ ਹੈ ਇਹ ਤੁਹਾਨੂੰ ਬਹੁਤ ਪਸੰਦ ਹੈ ਲੱਗਦਾ। ਮੈਂ ਸਾਰੇ ਪਾ ਦਿੰਦਾ ਲੜੇ ਦੇ ਵਿੱਚ ਨਹੀਂ ਪੈਣੀ ਔਰ ਝਗੜੇ ਦੇ ਵਿੱਚ ਆਖਰ ਤੇ ਜਿਹੜੀ ਹੈ ਨਾ ਹੇ ਦੇ ਨਾਲ ਉਹ ਵੀ ਨਹੀਂ ਪੈਣੀ। ਉਹ ਮੈਨੂੰ ਫਿਰ ਠੀਕ ਹੈ ਸਰ ਹਾਂ। ਪਰ ਉਹਨੇ ਇਉਂ ਕਦੇ ਨਹੀਂ ਕੀਤਾ ਸੀ ਕਿ ਮੁੜ ਇਉਂ ਕੇ ਆਵੇ ਉਹਨੇ ਇਉਂ ਹਾਂ ਇਹਨੇ ਇਉਂ ਨਹੀਂ ਹਾਂ ਕਦੇ ਕੀਤਾ ਨਹੀਂ ਕੀਤਾ ਸੀ ਕਿ ਮੁੜ ਕੇ ਆਵੇ ਹੀ ਨਾ ਮੁੜ ਕੇ ਆਵੇ ਹੀ ਨਾ। ਹੀ ਨਾ ਬਸ ਠੀਕ ਹੈ ਇੰਨਾ ਹੀ ਹੋਇਆ ਮੇਰੇ ਤੋਂ ਅਸੀਂ ਹੁਣ ਇਹ ਪਾਈਏ ਤੁਸੀਂ ਇਹਨੂੰ ਕਰੋ ਸਟਾਪ ਨਾ ਸ਼ੇਅਰਿੰਗ ਨੂੰ ਔਰ ਠੀਕ ਹੈ ताकि ਅਸੀਂ ਲਿਖੀਏ ਲਫ਼ਜ਼। ਇੱਕ ਤਰੀਕਾ ਹੈ ਕਿ ਤੁਸੀਂ ਆਪ ਲਿਖੋ ਅਸੀਂ ਦੱਸੀਏ ਤੇ ਦੂਸਰਾ ਤਰੀਕਾ ਹੈ ਕਿ ਅਸੀਂ ਆਪ ਪਾ ਲੈਂਦੇ ਹਾਂ ਇਹਨੂੰ। ਕਿੱਥੇ ਹੈ ਜੀ ਐਡ ਇੱਕ ਸੈਕਿੰਡ ਮੈਂ ਨਾ ਇਹਨੂੰ ਐਡ ਕਰ ਲਵਾਂ ਪਹਿਲੇ। अलवी नस्तानिक और ਅਸੀਂ पैराग्राफ ओके जी मैं शेयर करना। आगे जी ਹਾਂਜੀ ਹਾਂਜੀ दुल्ले अगर ਜਿੱਤੇ ਤਰੀਕੇ ਨਾਲ ਅਗਰ ਲਿਖਣਾ ਹੈ ਤੇ ਇਹਦੇ ਤੇ ਅਸੀਂ ਸ਼ਬਦ ਵੀ ਪਾ ਲੈਣਾ ਹੈ। ਸ਼ਬਦ ਮੇਰਾ ਖਿਆਲ ਇੱਥੇ ਕਿਤੇ ਹੈਗੀ ਹੈ ਲੱਭਣੀ ਪੈਗੀ ਇਹ ਵੇ ਦੁੱਲੇ ਅੱਗੇ ਲਫ਼ਜ਼ ਸੀ ਇੱਕ ਭਾਗ ਦੁੱਲੇ ਦੀ ਢਾਬ ढाब ਹਾਂ ਦੁੱਲੇ ਦੀ ਢਾਬ भाग भी लफ्ज सी और ਉਹ ਭਾਗ ਪਹਿਲਾ ਉਹ ਜਿੱਦਾਂ ਮੈਂ ਸਾਰਾ ਟ੍ਰਾਂਸਲੇਟ ਕਰ हाँ ਦਿੱਤਾ ठीक है और ढाब भी ढाब भी लफ्ज सी ठीक हो गया। ਜੀ ਠੀਕ ਹੈ फिर मुड़ी ਮੁੜੀ ਹਾਂ मुड़ी परेशान ਹਾਂਜੀ परेशान एह डबल है ये पा के अलिफ ये और डबल है तो बन जाएगी एह एह मौका मौका ਅਸੀਂ ਅਮੂਮਨ ਲਫ਼ਜ਼ ਨੂੰ ਮੌਕਿਆ ਬੋਲਨੇ ਔਰ ਕਈ ਲਫ਼ਜ਼ ਲਿਖਦੇ ਵੀ ਫਿਰ ਮੌਕੇ ਹੀ ਨੇ। ਨਹੀਂ ਇਹ ਤੁਸੀਂ ਲਿਖਿਆ ਮੀਮ ਵਾਓ ਫਿਰ ਕਾਫ ਐਂਡ ਐਂਡ ਮੌਕਾ ਮੌਕਾ ਓਕੇ ਓਕੇ ਹਾਂ ਮੌਕਾ ਅਸੀਂ ਉਹ ਇਹਨੂੰ ਉਸੇ ਤਰ੍ਹਾਂ ਨਹੀਂ ਬੁਲਾ ਰਹੇ ਜਿਸ ਤਰ੍ਹਾਂ
ਐਨ ਨੂੰ ਉਸ ਤਰ੍ਹਾਂ ਨਹੀਂ ਬੁਲਾ ਰਹੇ ਜਿਸ ਤਰ੍ਹਾਂ ਐਨ ਦੇ ਬੁਲਾਵਣ ਦੀ ਆਵਾਜ਼ ਹੈ, ਔਰ ਨਾ ਹੀ ਮਨ ਅਸੀਂ ਕਾਫ ਨੂੰ ਬੁਲਾ ਰਹੇ ਹਾਂ ਉਸ ਤਰ੍ਹਾਂ। ਅਸੀਂ ਮੌਕਾ ਕਹਿੰਦੇ ਹਾਂ ਕਿ ਮੌਕਾ ਲਿਖਿਆ ਇਸ ਤਰ੍ਹਾਂ ਜਾਂਦਾ ਹੈ, ਮੌਕਾ। ਫਿਰ ਜਦੋਂ ਨੂੰ ਰੋਣਾ ਪੈਣਾ, ਉਹ ਜਿਹੜਾ ਨਾ ਯਾਦ ਕਰ ਲਓ, ਅਲਿਫ ਬਾਓ ਹੈ, ਇੱਥੋਂ ਹੀ ਅੱਗੇ ਉਹਨੂੰ ਉਹਦਾ ਬਣ ਸਕਦੇ ਨੇ ਲਫ਼ਜ਼। ਔਰ ਚਿਤਾਰ ਦਾ ਸੀ ਨਾ? ਹਾਂਜੀ ਨਹੀਂ, ਚਿਤਾਰ ਦਾ। ਫਿਰ ਲਫ਼ਜ਼ ਸੀ ਤੁਰ ਆਵੇ, ਤੁਰ ਤੁਰ, ਤੁਰ ਫਿਰ ਆਵੇ, ਤੁਰ ਫਿਰ ਆਵੇ, ਕੀ ਹੋ ਗਿਆ? ਫਿਰ ਹੈਗਾ ਸੀ ਆਠਣ, ਹਾਂਜੀ ਆਠਣ नहीं आठन नहीं, वर्ड आथन है वो, मतलब ते ਤੇ एंड दो चश्मे। हाँ ਆਥਣ ਹੱਥੇ ਨਾਲ ਹੈ ਨਾ। हाँ तथे ना। ਸੱਚੇ ਨਾਲ ਠੀਕ ਹੋ ਗਿਆ। ਨੂੰ ਜਿਹੜਾ ਨੂਨ ਗੁੰਨੇ ਨਾਲ ਪੈਣਾ, ਡੇਰੇ, ਹੈ ਡੇਰੇ, ਡੇਰੇ। ਆ ਕੇ ਕੱਟਦੀ, ਆ ਹਾਂਜੀ ਕੇ ਕੱਟਦੀ, ਕੱਟਦੀ ਇਕੱਠੇ ਲਿਖੋ, ਨਹੀਂ ਕੱਟਦੀ ਐਵੇਂ ਜੇ ਇਕੱਠਾ ਲਿਖਣਾ ਤੇ, ਵਰਨਾ ਤੁਸੀਂ ਇਹਨੂੰ ਕੱਟ ਦੀ, ਇਹ ਵੀ ਠੀਕ ਹੈ। ਕੱਟ ਦੀ, ਰਾਤਾਂ, ਹਾਂਜੀ ਨੂੰ ਹੋਣਾ ਪੈਣਾ। ਕਿੱਥੇ, या मतलब अगर चाहो तो जेर पा लवो, किथे, मतलब अगर मैं जेर पा दवा तो फिर नहीं, इतने इतने करके जेर है नहीं, जेर होएगी ਤੁਹਾਡੀ ਉਹਦੇ ए ਨਾਲ, मिल ਲੈਸ गई, ਦੈਨ ਵਾਲਾ ਸਾਈਨ। मिल गई, किथे दोवें ठीक ने। ਉਹਨੂੰ ਜਿਹੜਾ ਉਹ ਲਿਖਿਆ ਨਾ ਜੀ, ਉਹ ਐ ਸੀ ਨਾ, ਅਲਿਫ ਵਾਓ, ਇਹਨੂੰ ਹੀ ਅਸੀਂ ਨੂਨ, ਨੂਨ ਵਾਓ, ਨੂਨ ਗੁੰਨਾ ਐਡ ਕਰ ਦਿੱਤਾ। ਉਹ ਨੂੰ, ਉਹ ਨੂੰ ਆਉਂਦੀ, ਆਉਂਦੀ, ਆਉਂਦੀ। ਨੂਨ ਗੁੰਨੇ ਦੀ ਜਿਹੜੀ ਆਵਾਜ਼ ਹੈ ਉਸ ਨੂਨ ਦੇ ਉਸ ਨੁਕਤੇ ਨਾਲ ਹੀ ਅਸੀਂ ਪਾਈਏ ਨੂਨ ਗੁੰਨਾ, और ਨੂਨ ਹੀ ਹੈ बेसिकली, पढ़ी जड़ी है वो ਨੂਨ गुन्ना जाएगी, न नहीं पढ़ा जाएगा। फिर ना ते इंज ही पैना, हुण वाव नाल नहीं पैना, हाँ ए पेश नाल, हुण करड़ बरड़ी, करड़ बरड़ी, करड़ बरड़ी, दाढ़ी, दाढ़ी, दाढ़ी,
दाढ़ी, वाला, नून गुन्ना, नू, अगर बहुत ही बेहतर करना है तो फिर नू पेश पा लो, नू, खुरकदा सी ना लफज, हाँ पेश पानी है तो पा लो, खुरकदा नहीं, रे भी कटानी है, खुरकदा, खुरकदा। और ऐसे लफज नू अगर तुसीं वखरा वखरा करके भी लिख सकते हो, खुरक नहीं, खे पैनी सी, खुरकदा, पहला ज्यादा ठीक है, खुरकदा। खाने, वो खाने जड़ा है ना, तुसी खाने पढ़ सकते हो, लेकिन लिखांगे असी खाने, ਉਹਦੇ ਖਾਨੇ 'ਚ कोई गल नहीं पैंदी, यानी ਉਹਦੇ माइंड ते ठीक है। फिर कोई सी, कोई एक किस तरह पैंदा UI है, ठीक हो गया, हाँ UI ठीक हो गया। कोई हाँ पैंदी, ਸਾਡੇ ਕੋਲ ਨਾ ਲਫ਼ਜ਼ ਦੇ ਵਿੱਚ ਅਗਰ ਨੂਨ ਗੁਨਾ ਅਸੀਂ ਪਾਣਾ ਹੈ ਨਾ, ਸਾਡੇ ਕੋਲ ਉਹ ਨੂਨ ਗੁਨਾ ਅਲੱਗਾ ਹੈ ਨਹੀਂ ਹੈ ਜਿਹੜਾ ਵਿੱਚ ਪੈ ਸਕੇ, ਸਾਨੂੰ ਉਹ ਕੰਮ ਨੂਨ ਤੋਂ ਲੈਣਾ ਪੈਂਦਾ ਹੈ। ਪੈਂਦੀ, ਡੇਰੇ, भेखी, भेखी लफज सी ना, और सकेरिया, सकेरिया, ਸਕੀਰੀਆਂ ਸਕੀਰੀਆਂ ਸਕੀਰੀਆਂ, ਸਕੀਰੀਆਂ ਜ਼ਿਆਦਾ ਅੱਛਾ ਹੈ ਕਿ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਅਗਰ ਕਾਫ ਦੇ ਥੱਲੇ ਜ਼ੇਰ ਪਾ ਦਈਏ ਤੇ ਉਹ ਸਕੇਰਿਆਂ ਨਾ ਪੜਿਆ ਜਾਏ, ਬਲਕਿ ਸਕੀਰੀਆਂ ਪੜਿਆ ਜਾਏ, ਸਕੀਰੀਆਂ, ਇਹ ਸਕੀਰੀਆਂ ਹੀ ਪੜਿਆ ਜਾਏਗਾ। ਅਗਰ ਅਸੀਂ ਜ਼ੇਰ ਨਾ ਨਹੀਂ ਪਾਵਾਂਗੇ तो ਸਕੇਰਿਆਂ भी पढ़िया जा सकता है और ਸਕੀਰੀਆਂ भी पढ़िया जा सकता है। खास तौर पर ਸਕੀਰੀਆਂ पढ़न वास्ते सानू ਅਸੀਂ ਜ਼ੇਰ पा लिए तो ठीक हो गया। सिद्दीकी साहब एक क्वेश्चन है, हाँ ਜਿਵੇਂ ਹੁਣ ਤੁਸੀਂ ਡੇਰੇ ਔਰ ਭੀਕੀ ਲਿਖਿਆ ਹੈ जी, ਤੇ ਉਹ ਜਿਹੜੀ ਇਹ ਹੈ ਉਹਦੇ ਜਿਹੜੇ ਦੋ ਨੁਕਤੇ ਹੈ ਉਹਦੇ ਨਾਲ ਕਿਵੇਂ ਪਤਾ ਲੱਗਦਾ ਹੈ ਕਿ ਏ ਦੀ ਸਾਊਂਡ ਹੈ ਕਿ ਈ ਦੀ ਸਾਊਂਡ ਹੈ? ਇਹ ਕਨਫਿਊਜ਼ਿੰਗ ਹੈ ਮੇਰੇ ਲਈ। ਅਸੀਂ ਜਿੱਥੇ ਇਹ ਪਾਣੇ ਆ ਨਾ ਜੀ, ਵਿੱਚ ਅਗਰ ਇਹ ਜਿਹੜੀ ਹੈ ਦੋ ਨੁਕਤਿਆਂ ਨਾਲ ਹੀ ਦੇਖੋ, ਅਗਰ ਆਖਰ ਤੇ ਜਿਸ ਤਰ੍ਹਾਂ ਇਹ ਵੱਡੀ ਜੇ ਪਈ ਹੋਈ ਹੈ ਨਾ, डेरे, डेरे जिसने बनाया, रे लफज बनाया जिन्हें, वो है ये वे वड्डी ये, अगर इत्थे लिखी ये पई होएगी तो वो डेरी बन जाएगा, यानी असी दो येआं दे विच फर्क कर सकने आ। प्रॉब्लम उत्थे आंदा है जदों वो ये जिहड़ी है कोई भी, चाहे वो ई है ते चाहे ए वे, वो लफज दे विच आ गई है, लफज दे विच आ जाएगी तो ਉਹਦੀ ਪਛਾਣ ਸਿਰਫ ਦੋ ਨੁਕਤੇ ਰਹਿ ਜਾਏਗੀ। ਉਹ ਅਸੀਂ ਨਿੱਕੀ ਔਰ ਵੱਡੀ ਇਹ ਦੀ ਪਛਾਣ ਜਿਵੇਂ ਇੱਥੇ ਅਸੀਂ ਕਰ ਸਕਨੇ ਆ, ਉੱਥੇ ਅਸੀਂ ਲਫ਼ਜ਼ ਦੇ ਵਿੱਚ ਆਈ ਹੋਈ ਇਹ ਦੀ ਪਛਾਣ ਇਹ ਨਹੀਂ ਕਰ ਸਕਦੇ ਕਿ ਇਹਨੂੰ ਈ ਬੋਲਣਾ ਜਾਂ ਏ ਬੋਲਣਾ ਹੈ, ਕਿਉਂਕਿ ਦੋ ਨੁਕਤੇ ਪਏ ਹੋਏ ਨੇ। ਹੁਣ ਜਿਸ ਤਰ੍ਹਾਂ ਇਹ ਪੈਂਦੀ ਔਰ ਪੀਂਦੀ ਅਸੀਂ ਇਹਨੂੰ ਪੜ੍ਹ ਸਕਦੇ ਹਾਂ, डीरे और डेरे ਅਸੀਂ ਇਹਨੂੰ ਪੜ੍ਹ ਸਕਦੇ, ਇਹਨੂੰ ਡੀਰੇ ਵੀ ਪੜ੍ਹ ਸਕਦੇ ਹਾਂ। ਅੱਛਾ, ਇਸ ਕਨਫਿਊਜ਼ਨ ਤੋਂ ਬਚਣ ਵਾਸਤੇ ਇੱਕ ਕੰਮ ਕਰਨਾ ਚਾਹੀਦਾ ਹੈ,
ਉਹ ਕਰਨਾ ਚਾਹੀਦਾ ਹੈ ਕਿ ਜਿਹੜੀ ਵਿੱਚ ਆਈ ਹੋਈ ਇਹ ਵੇ, ਅਗਰ ਤੇ ਉਹਨੂੰ ਅਸੀਂ ਈ ਬੁਲਵਾਉਣਾ ਹੈ ਤੇ ਫਿਰ ਅਸੀਂ ਨਾਲ ਅਗਰ ਜ਼ੇਰ ਐਡ ਕਰ ਦਈਏ ਉਸ ਤੋਂ ਆਏ ਹੋਏ ਪਹਿਲੇ ਦੇ ਨਾਲ ਤੇ ਈ ਅਸੀਂ ਉਹਨੂੰ ਬੋਲ ਲਾਂਗੇ। ਮਸਲਨ ਇਹਨੂੰ ਮੈਂ ਪੈਂਦੀ ਨੂੰ ਅਗਰ ਮੈਂ ਪੀਂਦੀ ਲਿਖਣਾ ਹੈ, ਪੈ ਨਹੀਂ ਪੀ ਦੀ ਆਵਾਜ਼ ਦੇਣੀ ਹੈ, ਯਾਨੀ ਨਿੱਕੀ ਏ ਪਾਣੀ ਹੈ, ਤੇ ਫਿਰ ਮੈਨੂੰ ਇਹ ਪਾਣਾ ਪਏਗਾ ਪੀਂਦੀ। ਜੇ ਮੈਂ ਜ਼ੇਰ ਨਹੀਂ ਪਾਈ ਤੇ ਤੁਸੀਂ ਇਹਨੂੰ ਪੈਂਦੀ ਪੜ ਸਕਦੇ ਹੋ, ਪੈਂਦੀ। ਔਰ ਇਸੇ ਤਰ੍ਹਾਂ ਲਫ਼ਜ਼ ਡੇਰੇ ਵੇ। ਹੁਣ ਡੇਰੇ ਨੂੰ ਮੈਂ ਡੀਰੇ ਕਿਉਂ ਨਾ ਪੜਾਂ, ਹੈ ਤੇ ਉਹ ਵੀ ਇਹ, ਔਰ ਹੋ ਸਕਦਾ ਉਹ ਨਿੱਕੀ ਇਹ ਹੋਵੇ। ਉਸ ਉੱਥੇ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਅਗਰ ਉਹਨੂੰ ਨਿੱਕੀ ਇਹ ਪੜ੍ਹਨੀ ਹੈ ਤੇ ਫਿਰ ਜਿਹੜੀ ਡਾਲ ਹੈ ਨਾ ਉਹਦੇ ਥੱਲੇ ਇੱਕ ਜ਼ੇਰ ਪਾ ਦਈਏ, ਇਹ ਸਾਨੂੰ ਆਸਾਨੀ ਰਹੇਗੀ ਕਿ ਇਹਨੂੰ ਡੀ ਪੜੋ, ਡੇ ਨਾ ਪੜੋ, ਡੀਰੇ ਔਰ ਡੇਰੇ। ਇਹ ਦੋਨਾਂ 'ਚ ਫਰਕ ਦੇ, ਇੱਕ ਡੀਰੇ ਵੇ ਇੱਕ ਡੇਰੇ ਵੇ। ਤੁਹਾਡਾ ਸਵਾਲ ਇਹ ਵੇ ਕਿ ਕਿਸ ਤਰ੍ਹਾਂ ਪਤਾ ਚੱਲੇਗਾ, ਹੈ ਤੇ ਉਹ ਦੋ ਨੁਕਤੇ ਵਿੱਚ ਆਏ ਹੋਏ ਕਿ ਉਹਨੂੰ ਕਿਹੜੀ ਏ ਬੁਲਵਾਉਣੀ ਹੈ, ਈ ਵਾਲੀ ਹੈ ਜਾਂ ਏ ਵਾਲੀ ਹੈ, ਛੋਟੀ ਏ ਜਾਂ ਵੱਡੀ ਏ। ਤੁਹਾਡਾ ਸਵਾਲ ਇਹੀ ਸੀ ਨਾ। ਐਕਚੁਅਲੀ ਮੈਂ ਸੋਚ ਰਹੀ ਸੀ ਏ ਔਰ ਐ ਦੀ ਸਾਊਂਡ ਵਿੱਚ, ਜਿਵੇਂ ਲਾਮ ਔਰ ਦੁਲਾਵਾ। ਓਕੇ, ਉਹਦੇ ਲਈ ਮਸਲਨ ਅਗਰ ਇਹ ਲਫ਼ਜ਼ ਹੋਵੇ, ਅਸੀਂ ਡੀਰੇ ਵੀ ਦੇਖ ਲਿਆ, ਅਸੀਂ ਡੇਰੇ ਵੀ ਦੇਖ ਲਿਆ, ਅਗਰ ਕੋਈ ਲਫ਼ਜ਼ ਹੋਵੇ ਡੈਰੇ, ਡੈਰੇ ਕੋਈ ਅਗਰ ਲਫ਼ਜ਼ ਹੋਵੇ ਤੇ ਉਹ ਕੀ ਹੋਵੇ, ਦੋ ਲਾਵਾਂ ਜਿਹੜੀਆਂ ਪੈਂਦੀਆਂ, ਉਹਦੇ ਲਈ ਵੇ ਕਿ ਅਸੀਂ ਦਾਲ ਦੇ ਉੱਤੇ ਜ਼ਬਰ ਪਾਈਏ, ਉਹ ਜੁੜ ਜਾਂਦੀ ਹੈ ਨਾਲ। ਕੀ ਕਰੀਏ? ਪਰ ਇਹ ਰਿਐਲਿਟੀ ਵਿੱਚ ਆਪਾਂ ਜਦੋਂ ਬੁੱਕਸ ਪੜ੍ਹਦੇ ਆ ਉਦੋਂ ਇਹ ਸਭ ਕੁਝ ਨਹੀਂ ਲਿਖਿਆ ਹੁੰਦਾ, ਰਾਈਟ? ਨਹੀਂ ਲਿਖਿਆ ਹੁੰਦਾ, ਬਹੁਤ ਘੱਟ। तो मतलब in other words कि ਆਪਾਂ टोटलिटी ਵਿੱਚ ਦੇਖਣਾ ਹੈ ਕਿ ਇਹ ਸੈਂਟੈਂਸ ਕਿੱਧਰ ਨੂੰ ਜਾ ਰਿਹਾ ਹੈ ਤੇ ਉਸ ਤਰ੍ਹਾਂ ਮਤਲਬ ਕੱਢਣਾ ਹੈ। ਠੀਕ ਹੈ, ਬਸ ਇਹ ਪੁੱਛਣਾ ਸੀ। ਲੇਕਿਨ ਮੈਂ ਉਹ ਪਾਣਾ ਚਾਹ ਰਿਹਾ ਜਿਹੜਾ ਜ਼ਬਰ, ਜ਼ਬਰ ਕਿਸ ਤਰ੍ਹਾਂ ਕੋਈ ਲਫ਼ਜ਼ ਐਕਚੁਅਲੀ ਇਹ ਦਾਲ ਦੇ ਉੱਪਰ ਵੀ ਉਹ ਸਿੰਬਲ ਹੈ ਨਾ, ਆਈ ਥਿੰਕ ਤੁਸੀਂ ਲਿਖੋ, ਇਹ ਲਫ਼ਜ਼ ਹੈਗਾ ਬੈਰੇ, ਬੈਰੇ ਦੋਲਾਂ। ਇੱਕ ਲਫ਼ਜ਼ ਹੋ ਸਕਦਾ ਹੈ ਬੇਰੇ, ਬੇਰੇ। ਇੱਕ ਲਫ਼ਜ਼ ਹੋ ਸਕਦਾ ਹੈ ਬੀਰੇ, 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 यानी ये दा फर्क पै गया। एक लफ्ज हो सकता है बहरे, जेड़ा तुसीं कह रहे सी कुतलान दी नहीं, मैं एक्चुअली जेड़े मैं जबर पा के ना, हां जी, वो मैं बनाया। नहीं, मैं तो सिर्फ वो दो वर्ड्स जेड़े गुरदास जी ने लिखे हैं ना, डेरे और भीखी, मैं सिर्फ ਉਹਨਾਂ ਦੋਨਾਂ ਨੂੰ ਦੇਖ ਰਹੀ ਸੀ ਕਿ ਡੇਰੇ ਵਿੱਚ ਵੀ ਜਿਹੜੀ ਇਹ ਵਿੱਚ ਆਈ ਹੈ ਤੇ ਜਿਹੜੀ ਭੀਕੀ ਵਿੱਚ ਵੀ ਇਹ ਵਿੱਚ ਆਈ ਹੈ, ਉਹ ਸਿਮਿਲਰ ਹੈ ਬਿਲਕੁਲ, ਪਰ ਸਾਊਂਡਸ ਡਿਫਰੈਂਟ ਹੈ ਜੀ। ਇੱਥੇ ਵੀ ਭੀਕੀ ਵੀ ਨਿੱਕੀ ਆਈ ਹੈ, ਨਿੱਕੀ ਦੀ ਆਵਾਜ਼ ਈ। ਡੇ ਇੱਥੇ ਡੇ ਏ ਦੀ ਆਵਾਜ਼ ਆਈ ਹੈ, ਇਹ ਜਿਹੜੀ ਏ ਦੀ ਆਵਾਜ਼ ਹੈ ਉਹ ਵੱਡੀ ਏ ਦੀ ਆਵਾਜ਼ ਹੈ। ਇੱਥੇ ਨਿੱਕੀ ਏ ਦੀ ਆਵਾਜ਼ ਹੈ, ਇੱਥੇ ਵੱਡੀ ਏ ਦੀ ਆਵਾਜ਼ ਹੈ। ਪਰ ਸਾਊਂਡਸ ਡਿਫਰੈਂਟ ਹੈ ਨਾ। ਹਾਂ, ਹੁਣ ਸਵਾਲ ਇਹ ਹੈ ਕਿ ਇਹਨੂੰ ਅਸੀਂ ਡੇਰੇ ਪੜ੍ਹ ਲਿਆ ਬਹੁਤ ਆਸਾਨੀ ਨਾਲ, ਇਹਨੂੰ ਅਸੀਂ ਭੀਖੀ ਵੀ ਪੜ੍ਹ ਸਕਦੇ ਹਾਂ ਔਰ ਭੇਖੀ ਵੀ ਪੜ੍ਹ ਸਕਦੇ ਹਾਂ। ਭੇਖੀ ਵੀ ਤੇ ਪੜ੍ਹ ਸਕਦੇ ਹਾਂ, ਰਾਈਟ। ਜਿਵੇਂ ਡੇਰੇ ਦੇ ਵਿੱਚ ਅਸੀਂ ਵੱਡੀ ਏ ਬੁਲਵਾਈ ਹੈ, ਇਹ ਇਸ ਤਰ੍ਹਾਂ ਇਹਨੂੰ ਭੇ ਪੜ੍ਹ ਸਕਦੇ ਹਾਂ। ਠੀਕ ਹੈ, ਇਸ ਇਹ ਦੇ ਵਿੱਚ ਇਹ ਸਾਨੂੰ ਦੋ ਨੁਕਤੇ ਦੱਸ ਰਹੀ ਹੈ ਕਿ ਇਹ ਦੋਵਾਂ ਚੋਂ ਕੋਈ ਵੀ ਇਹ ਹੋ ਸਕਦੀ ਹੈ। ਤੇ ਅਗਰ ਜ਼ਿਆਦਾ ਅਗਰ ਇੱਥੇ ਕੋਈ ਹੋਰ ਅਲਾਮਤ ਨਹੀਂ ਪਈ ਹੋਈ ਤੇ ਇਹਨੂੰ ਅਸੀਂ ਇਹ ਹੀ ਪੜਾਂਗੇ ਭੇ ਵੱਡੀ ਹੈ। ਅਗਰ ਇਹਨੂੰ ਵੀ ਪੜਨਾ ਹੈ ਨਾ ਤੇ ਫਿਰ ਸਾਨੂੰ ਅਸੂਲਨ ਇੱਥੇ ਜ਼ੇਰ ਆਣਾ ਚਾਹੀਦਾ, ਜ਼ੇਰ ਪਾਣੀ ਚਾਹੀਦੀ ਹੈ। ਇੱਥੇ ਕਰਕੇ ਇੱਥੇ ਕਿਤੇ ਪੈ ਗਏ ਤੇ ਨਹੀਂ,
ਇੱਕ ਤੇ ਇਹਦਾ ਜਿਹੜਾ ਨਾ ਜੀ ਲਿਖਾਈ ਵਰਡ ਵਿੱਚ ਉਹਦਾ ਵੀ ਪ੍ਰੋਬਲਮ ਹੈ। ਵੀ ਦੇ ਥੱਲੇ ਜ਼ੇਰ ਅਗਰ ਪੈ ਜਾਏਗੀ ਤੇ ਫਿਰ ਅਗਲੀ ਇਹ ਨਾਲ ਜਿਹੜੀ ਆਵਾਜ਼ ਬਣੇਗੀ ਨਾ ਉਹ ਵੀ ਬਣੇਗੀ, ਭੇ ਨਹੀਂ ਬਣੇਗੀ। ਜ਼ੇਰ ਉਹ ਸਾਨੂੰ ਉਹ ਕੰਮ ਕਰਦੀ ਹੈ ਜਿਹੜੀ ਘੀ ਦੀ ਆਵਾਜ਼ ਅਸੀਂ ਬਣਾਉਣੀ ਹੈ। ਠੀਕ ਹੈ, ਮੈਂ ਜ਼ਿਆਦਾ ਹੈ। ਇੰਟਰਰਪਟ ਨਹੀਂ ਕਰਨਾ ਚਾਹੁੰਦੀ ਸੀ, ਜਸਟ ਵਾਂਟਡ ਟੂ ਕਲੈਰੀਫਾਈ। ਠੀਕ ਹੈ। ਨਾ ਮੈਨੂੰ ਵੀ ਇਹੀ ਲੇਖਾ ਪੈ ਜਾਂਦਾ ਹੈ ਨਾ, ਉਹ ਫਿਰ ਗੈਸ ਵਰਕ ਹੋ ਜਾਂਦੀ ਹੈ ਨਾ। I just wanted to know ਵੀ ਸਹੀ ਕੀ ਹੈ ਤੇ ਗਲਤ ਕੀ ਹੈ। ਹੁਣ ਉਹਦਾ ਫਿਰ I'm glad ਤੁਸੀਂ ਕਲੈਰੀਫਾਈ ਕਰਤਾ ਕਿ ਥੋੜੀ ਐਂਬੀਗੁਇਟੀ ਹੈ ਇਹਦੇ ਅੰਦਰ, ਹੈ ਨਾ? ਜੀ ਬਿਲਕੁਲ ਹੈਗੀ ਹੈ। ਹਾਂ, ਬੇਰੇ ਹਿੰਦੀ ਬੇਰੇ ਭੀਰੀ ਨਹੀਂ ਬਹਿਰੇ ਬੜੀ ਬਹਿਰੇ ਲਫ਼ਜ਼ ਸੀ, ਬਹਿਰੇ ਬੜੀ ਬੜੀ, ਹਾਂਜੀ, ਜਿੱਦਾਂ ਅੰਦਰ ਬਣਨਾ ਬੜੀ ਵੜ ਔਰ ਕੇ। ਕਈ ਬਿਨਾ ਦੇ ਥੱਲੇ ਜ਼ੇਰ ਪੈਣੀ ਹੈ। ਜੇ ਪਾ ਲਈਏ ਤੇ ਚੰਗਾ ਹੈ ਵੈਸੇ। ਹਾਂ ਮੈਂ ਜ਼ਬਰ ਕੋ ਪਾ ਬਿਨਾ ਤੀਵੀਂ ਸੀ ਲਫ਼ਜ਼ ਨਾ। ਇਹ ਸੀ ਮੈਂ ਪੁੱਛਿਆ ਕਿ ਵੜੀ ਜਿੱਦਾਂ ਹੈ ਨਾ ਰਾੜਾ, ਇਹ ਫਿਰ ਰੇ ਤੇ ਠੀਕ ਹੋ ਗਿਆ ਨਾ, ਤੇ ਦੋ ਚਸ਼ਮੀ ਹੈ ਦੀ ਲੋੜ ਨਹੀਂ। ਬਿਨਾ ਦੇ ਨਾਲ ਨਹੀਂ, ਵੜੀ ਦੇ ਨਾਲ ਬੜੀ ਖਾਲੀ ਇਹ ਏਦਾਂ ਉਹ ਹੁੰਦਾ ਸੀ। ਵੜही ਕੋਈ ਲਫ਼ਜ਼ ਬਣ ਜਾਏਗਾ। ਮੇਰਾ ਖਿਆਲ ਹੈ ਕਿ ਉਹ ਢੇ ਨਾਲ ਨਹੀਂ ਪੈਂਦੀ, ਖਾਲੀ ਡੇ ਵੇ। ਤੀਵੀਂ ਸੀ ਨਾ ਜੀ, ਬਸ ਇਹੀ ਤੀਵੀਂ ਸੀਗਾ, ਤੀਵੀਂ, ਹਾਂਜੀ। ਤੀਵੀਂ ਹੁਣ ਬਾਅਦ ਦੇ ਥੱਲੇ ਮੈਂ ਅਗਰ ਪਾਵਾਂ ਨਾ ਤੇ ਇਹ ਜ਼ਿਆਦਾ ਬਿਹਤਰ ਹੈਗਾ, ਕਿਉਂਕਿ ਤੀਵੇਂ ਵੀ ਤੇ ਪੜਿਆ ਜਾ ਸਕਦਾ ਨਾ। ਤੀਵੀਂ ਕੀ ਹੈ? ਕੀ ਉਹਦਾ ਉਹ ਲਫ਼ਜ਼ ਸੀ ਨਾ, ਉਹਦਾ, ਹਾਂਜੀ। ਦਾਲ ਨਾਲ ਮਿਲਾ ਦਿਓ ਉਹਦਾ। ਇਸ ਤਰ੍ਹਾਂ ਸੀ ਇਉਂ ਬੜੇ ਔਖੇ ਸੀਗੇ ਬੋਲਣ ਚ ਲੱਗਦਾ, ਪਾਵਨ ਚ ਐਡਾ ਔਖਾ ਨਹੀਂ ਹੈ। ਅਲਿਫ ਇਹ ਵਾਓ ਔਰ ਨੂਨ को ना ਇਉਂ ਵੀ ਲਫ਼ਜ਼ ਸੀ। ਲੜੇ ਝਗੜੇ ਵੀ, ਹਾਂ, ਵੀ ਲੜੇ ਵਾਰੀ, ਹਾਂ ਵੀ ਵਾਰੀ ਝਗੜੇ ਲੜੇ ਝਗੜੇ। ਫਿਰ ਇੱਕ ਹੈ ਸੀ ਹੀ ਨਾ। ਇਹ ਲਫ਼ਜ਼ ਇਸ ਤਰ੍ਹਾਂ ਕੁਛ ਆਏ ਸਨ, ਸ਼ਾਇਦ ਕੁਛ ਹੋਰ ਵੀ ਹੋਵੇ ਜਿਹੜੇ ਰਹਿ ਗਏ ਹੋਣ, ਲੇਕਿਨ ਅਸੀਂ ਇਸੇ ਤਰੀਕੇ ਨਾਲ ਹੀ ਦੇਖਿਆ। ਥੋੜੀ ਬ੍ਰੇਕ ਕਰ ਲਈਏ 5 ਮਿੰਟ। ਟਾਈਮ ਬੜੀ ਛੇਤੀ ਨਿਕਲ ਗਿਆ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ 9 ਵਜੇ ਕੋਈ ਉਹਨਾਂ ਦੀ ਕਲਾਸ ਹੈ ਜਿਹੜੀ ਉਹਨਾਂ ਨੇ ਇਸ ਵੇਲੇ ਤੇ 8:21 ਨੇ ਸਾਡੇ ਇੱਥੇ, ਤੇ ਮੈਨੂੰ ਫਿਰ ਬਿਨਾਂ ਲੱਗਦਾ ਬ੍ਰੇਕ ਤੋਂ ਕਰ ਲੈਂਦੇ ਆ। ਮੈਂ ਜੋ ਦੇ ਲਿਖਿਆ ਉਹ ਪੋਇਟਰੀ ਹੈ, ਸੋ ਉਹ ਥੋੜੀ ਈਜ਼ੀ ਲੱਗੇਗੀ। ਮੈਂ ਇਹਨੂੰ ਸਟਾਪ ਸ਼ੇਅਰ ਕਰ ਦਵਾਂ। ਹਾਂ, ਅਸੀਂ ਦੁਬਾਰਾ ਲਿਖਣਾ ਹੋਵੇਗਾ ਤੇ ਫਿਰ ਅਸੀਂ ਨੂੰ ਲੈ ਆਵਾਂਗੇ। ਤੁਸੀਂ ਕਿਸ ਤਰ੍ਹਾਂ ਦਿਖਾਓਗੇ? ਤੁਸੀਂ ਦਿਖਾਓਗੇ ਜਾਂ ਮੈਂ ਡਾਊਨਲੋਡ ਕਰਾਂ? ਹਾਂਜੀ, ਤੁਸੀਂ ਜੇ ਕਰ ਸਕਦੇ ਹੋ। ਮੈਂ ਕਰਨਾ, ਮੈਨੂੰ ਪਤਾ ਨਹੀਂ ਕਿੱਦਾਂ ਕਰਨਾ। ਮੈਂ ਕਰਨਾ। ਤੇ ਸ਼ਾਮ ਦੀ ਕਲਾਸ ਪੋਟਰੀ ਹੈ, ਬੜੀ ਮਜ਼ੇਦਾਰ ਸੀ। ਹਾਂਜੀ, ਮੈਂ ਨਾ ਐਕਚੁਅਲੀ ਮੈਂ
ਤੁਸੀਂ ਕਿਹਾ ਸੀ ਨਾ ਤੁਹਾਨੂੰ ਜੋ ਦਿਮਾਗ ਚ ਆਉਂਦਾ ਲਿਖੋ, ਮੇਰਾ ਦਿਮਾਗ ਬਿਲਕੁਲ ਬੰਦ ਸੀ। ਮੈਂ 10 ਮਿੰਟ ਪੇਜ ਤੇ ਬੈਠੀ ਰਹੀ ਪੈਨ ਫੜ ਕੇ, ਮੇਰੇ ਦਿਮਾਗ ਚ ਕੋਈ ਲਾਈਨ ਨਹੀਂ ਆਈ। ਫਿਰ ਮੈਂ ਸੋਚਿਆ ਮੇਰੇ ਕੋਲ ਪੰਜਾਬੀ ਦੀਆਂ ਬੁੱਕਸ ਹੈ, ਮੈਂ ਉਹ ਲੱਭਦੀ ਹਾਂ, ਤੇ ਮੈਨੂੰ ਇੱਕ ਅੰਮ੍ਰਿਤਾ ਪ੍ਰੀਤਮ ਦੀ ਬੁੱਕ ਮਿਲੀ, ਪੰਜਾਬ ਦੀ ਆਵਾਜ਼, ਪੰਜਾਬ ਦੇ ਲੋਕ ਗੀਤ। ਔਰ ਮੈਂ ਉਹਨੂੰ ਖੋਲਿਆ ਤੇ ਮੈਂ ਤਾਂ ਉਹਦੇ ਚ ਖੋ ਹੀ ਗਈ 2-3 ਘੰਟੇ, ਮੈਨੂੰ ਇੰਨਾ ਵਾਹ, ਬੜੀ ਮਜ਼ਾ ਵਧੀਆ ਆਇਆ। ਹੈ, ਬੜੀ। ਹਾਂਜੀ, ਉਹ ਕਿਸੇ ਟਾਈਮ ਤੇ ਮੈਂ ਖਰੀਦੀ ਸੀ ਪਰ ਕਦੇ ਮੌਕਾ ਨਹੀਂ ਮਿਲਿਆ ਪੜਨ ਦਾ। ਸੋ ਜਿਵੇਂ ਹੁੰਦਾ ਤੁਸੀਂ ਕਿਹਾ ਸੀ ਅਚੇਤ ਦਿਮਾਗ ਨੂੰ ਪਤਾ ਸੀ ਕਿ ਇਹਦੀ ਲੋੜ ਪੈਣੀ ਹੈ ਤੇ ਉਹ ਪਈ ਅੱਛਾ, ਹੋਈ ਸੀ ਕਿਤੇ। ਹਾਂ, ਇਹਨੂੰ ਹੁਣ ਮੈਂ ਨਾ ਫਿਰ ਮੈਂ ਉਹਦੇ ਪੇਜ ਪਲਟ ਕੇ ਜਿੱਥੇ ਮੈਨੂੰ ਕੋਈ ਲਾਈਨ ਅੱਛੀ ਲੱਗੀ ਮੈਂ ਉਹਨੂੰ ਲਿਖਣਾ ਸ਼ੁਰੂ ਕਰਤਾ। ਸੋ ਇਹਦਾ ਕੋਈ ਕਨੈਕਸ਼ਨ ਨਹੀਂ ਹੈ, ਜੋ ਵੀ ਮੈਂ ਲਿਖਿਆ ਰੈਂਡਮ ਹੈ। ਹਾਂ, ਉਹ ਇਸ ਵੇਲੇ ਮੈਂ ਜਿਹੜਾ ਕਾਪੀ ਕੀਤਾ ਨਾ, ਹਾਂਜੀ ਉਹਨੇ ਕੁਝ ਠੀਕ ਵੀ ਕੀਤਾ ਹੋਣਾ ਹੈ ਤੇ ਕੁਝ ਉਹਨੇ ਵਿਗਾੜ ਵੀ ਦਿੱਤਾ ਹੋਣਾ ਹੈ। ਤੇ ਤੁਸੀਂ ਕਹਿ ਰਹੇ ਸੀ ਅੱਧੇ ਘੰਟੇ ਬਾਅਦ ਉਹਨਾਂ ਨੇ ਸਟਾਰਟ ਕਰਨੀ ਹੈ ਕਲਾਸ? ਉਹਨਾਂ ਨੇ ਹਾਂ 9 ਵਜੇ ਇਸੇ ਸਟਾਰਟ ਕਰਨੀ ਹੈ, ਇਸ ਇਸੇ ਅਕਾਊਂਟ ਤੋਂ? ਮੈਨੂੰ ਲੱਗਦਾ ਇਸ ਲਈ ਉਹਨਾਂ ਨੇ ਕਿਹਾ ਅੱਛਾ ਸੀ ਅੱਛਾ, ਕਿ ਠੀਕ ਤੁਸੀਂ ਹੈ। 9 ਵਜੇ ਮੁਕਾ ਦੇਣਾ। ਲਓ ਅੱਛਾ ਮੈਂ ਚਲੋ ਨਾ ਫਿਰ ਮੈਂ ਠੀਕ ਹੈ। ਜਲਦੀ ਪੜ੍ਹ ਲੈਂਦੇ ਆ, ਹਨਾ? ਮੈਂ ਸ਼ੇਅਰ ਪ੍ਰੈਕਟਿਸ ਕਰਨਾ, ਤਾਂ ਕਾਫੀ ਹੋ ਗਈ ਅੱਜ। ਮੈਂ ਸ਼ੇਅਰ ਕਰਨਾ। ਉਹਨੇ ਇਹ ਸ਼ਕਲ ਬਣਾਤੀ ਹੈ, ਹਾਂਜੀ ਇਹ ਠੀਕ ਹੈ, ਠੀਕ ਹੈ ਨਾ, ਸਭ ਨੂੰ ਨਜ਼ਰ ਆ ਰਿਹਾ। ਕਿਉਂਕਿ ਉਹ ਡਾਊਨਲੋਡ ਨਹੀਂ ਹੁੰਦਾ, ਉਹ ਤੁਸੀਂ ਡਾਇਰੈਕਟ ਲਿਖਿਆ ਹੋਇਆ। ਹਾਂਜੀ ਤੇ ਇਹ ਚੰਗਾ ਹੈਗਾ ਕਿ ਅਸੀਂ ਇਹਦੇ ਤੇ ਅੱਗੇ ਵਰਕਿੰਗ ਆਪਣੀ ਕਰ ਲਾਂਗੇ। ਤੁਸੀਂ ਸਾਨੂੰ ਦੱਸੋ ਪੜ੍ਹ ਕੇ। ਬਾਕੀ ਸਭ ਨੂੰ ਨਜ਼ਰ ਆ ਰਿਹਾ ਹੈ? ਹਾਂਜੀ ਹਾਂਜੀ ਆਉਂਦਾ। ਠੀਕ ਹੈ। ਸੋ ਇਹ ਬੇਸਿਕਲੀ ਇਹ ਆਪਣੇ ਲੋਕ ਗੀਤ ਨੇ ਪੰਜਾਬ ਦੇ ਪੁਰਾਣੇ। ਹਾਂ ਔਰ ਹਾਂ, ਇਹ ਜਿਹੜਾ ਚੈਪਟਰ ਮੈਂ ਲੱਭਿਆ ਸੀ ਇਹਦਾ ਉੱਪਰ ਮੈਂ ਨਾਮ ਲਿਖਿਆ ਸੀ ਅੰਮੀ ਜਾਇਆ। ਅੰਮੀ। ਇਹ ਠੀਕ ਲਿਖਿਆ? ਅੰਮੀ ਠੀਕ ਲਿਖਿਆ? ਆਖਰ ਤੇ ਜਿਹੜੀ ਨੂਨ ਗੁੰਨਾ ਹੈ ਉਹ ਨਹੀਂ ਆਉਂਦਾ ਅੰਮੀ ਦੇ ਵਿੱਚ। ਅੰਮੀ। ਓਕੇ ਅੱਛਾ, ਨੈਕਸਟ ਲਾਈਨ ਹੈ ਅਸੀਂ ਅੰਮੀ ਇੰਝ ਹੀ ਇੱਕ ਲਿਖਨੇ ਆ, ਅੰਮੀ। ਨੂਨ ਅੱਛਾ ਗੁੰਨਾ ਨਹੀਂ just ਆਉਂਦਾ, simple ਨੂਨ ਗੁੰਨਾ ਨਹੀਂ ਆਉਂਦਾ। ਅੰਮੀ, ਠੀਕ ਹੈ ਅੰਮੀ, ਅੰਮੀ ਜਾਇਆ। ਠੀਕ ਹੈ। ਅਗਲੀ ਲਾਈਨ ਹੈ ਇੱਕ ਵੀਰ ਦਈ ਵੇ ਰੱਬਾ। ਹਾਂ, ਸੌ ਦਹੀਂ ਦਹੀਂ ਲਿਖੀ ਹੈ ਅਸੀਂ। ਇੱਕ ਵੀਰ, ਮੈਂ ਕੀ ਲਿਖਿਆ? ਮੈਂ ਉਹ ਦੇਈ, ਮੈਂ ਕੋਸ਼ਿਸ਼ ਕੀਤੀ ਹੈ ਦਈ ਦਹੀਂ ਵੇ ਰੱਬਾ। ਦਹੀਂ ਹਾਂ ਦਹੀਂ ਹਮਜ਼ਾ ਆਣਾ। ਦਈ, ਠੀਕ ਹੈ, ਮੈਂ ਨੋਟ ਕਰ ਲਈ ਨੇ ਜਿਹੜੇ ਵਰਡਸ। ਠੀਕ ਹੈ, ਦੇ ਦਹੀਂ ਵੀ ਦਹੀਂ ਠੀਕ ਵੇ ਹੈ, ਰੱਬਾ ਵੀ ਠੀਕ ਹੈ। ਸੌ ਖਾਣ ਨੂੰ ਬੜਾ ਚਿੱਤ ਕਰਦਾ। ਸੌ, ਸੌ ਥੋੜਾ ਜਿਹਾ ਔਖਾ ਲਫ਼ਜ਼ ਹੈ, ਹੂੰ ਇਹਨੂੰ ਨਾ ਇਹਦੀ ਤੁਸੀਂ ਸਾਊਂਡ ਜਿਹੜੀ ਹੈ ਉਹ ਵੇਖਣੀ ਪੈਗੀ। ਕਬੀਰ ਦਈ ਰੱਬਾ ਸੌ। ਸੌ ਸੌ ਸੌ। ਸੇ ਦੇ ਠੀਕ ਹੈ। ਉੱਤੇ, ਸੀਨ ਦੇ ਉੱਤੇ ਵੈਸੇ ਇੱਕ ਜ਼ਬਰ ਹੈ, ਸੌ। ਹੂੰ ਸੌ ਜਿਹੜਾ ਉਹਨੂੰ ਬਣਾ ਰਿਹਾ, ਲੇਕਿਨ ਅਸੀਂ ਹੂੰ ਨਾ ਪਾਈਏ ਤੇ ਠੀਕ ਹੈ। ਸੌ, ਠੀਕ ਹੈ। ਸੌ ਖਾਣ, ਖਾਣ ਤੇ ਸੌਖਾ ਹੈ। ਖਾਣ, ਹਾਂਜੀ ਖਾਣ, ਉਹ ਮੇਰੇ ਖਿਆਲ ਕੀ ਦਾ ਫਰਕ ਪੈ ਗਿਆ ਹੋਣਾ, ਬੇ ਆ ਗਿਆ। ਹਾਂਜੀ ਸੌ ਖਾਣ, ਮੈਂ ਇਹਨੂੰ ਰਿਵਾਈਜ਼ ਨਹੀਂ ਕੀਤਾ। ਖਾਣ ਨੂੰ ਬੜਾ ਚਿੱਤ ਕਰਦਾ। ਸੌ ਖਾਣ ਨੂੰ ਬੜਾ ਲਫ਼ਜ਼ ਛੁੱਟ ਗਿਆ ਸੀ। ਬੜਾ ਠੀਕ ਹੈ। ਚਿੱਤ ਵੀ ਦੋ ਠੀਕ ਹੈ ਔਰ ਕਰਦਾ ਵੀ ਠੀਕ ਹੈ। ਦੋ ਵੀਰ ਦਈ ਵੇ ਰੱਬਾ, ਦੋ ਥਰਡ ਲਾਈਨ ਹੈ। ਵੀਰ, ਦੋ ਵੀਰ ਇੱਥੋਂ ਤੱਕ ਠੀਕ ਹੈ। ਦਹੀਂ ਇਹੀ ਆ ਜਾਏਗਾ। ਹੂੰ ਬੇ ਰੱਬਾ ਬਿਲਕੁਲ ਠੀਕ ਹੈ। ਹਾਂਜੀ, ਮੇਰੇ ਸਾਰੀ ਉਮਰ ਦੇ ਮਾਪੇ। ਮੇਰੀ ਸਾਰੀ ਉਮਰ ਐਨ ਨਾਲ ਆਉਣਾ ਹੈ। ਅੱਛਾ ਐਨ, ਠੀਕ ਉਮਰ ਹੈ। ਠੀਕ ਹੈ। ਅਗਰ ਤੁਸੀਂ ਪੇਸ਼ ਪਾਣਾ ਚਾਹੋ ਤੇ ਤੁਹਾਡੀ ਮਰਜ਼ੀ ਹੈ, ਵੈਸੇ ਇਹਨੂੰ ਅਗਰ ਪੇਸ਼ ਤੋਂ ਬਗੈਰ ਲਿਖੋਗੇ तो ਉਮਰ ਹੀ ਪੜਿਆ ਜਾਏਗਾ। ਠੀਕ ਹੈ। ਮੇਰੀ ਸਾਰੀ ਉਮਰ ਦੇ ਮਾਪੇ, ਠੀਕ ਹੈ। ਦੇ ਜਿਹੜਾ ਨਾ ਦਾਲ, ਦੇ ਦਾਲ, ਔਰ ਰੇ ਦਾਲ ਦੀ ਕਨਫਿਊਜ਼ਨ ਹੋ ਜਾਂਦੀ ਹੈ। ਕਿਉਂਕਿ ਕਰਨਾ ਚਾਹੀਦਾ ਸੀ, ਨਹੀਂ ਹੋਇਆ। ਅੱਛਾ, ਉਸ ਤੋਂ ਬਾਅਦ ਹੈ ਉਸ ਤੋਂ ਬਾਅਦ ਇੱਕ ਗੀਤ ਹੈ ਕਿ ਇੱਕ ਛੋਟੀ ਕੁੜੀ ਆਪਣੇ ਬ੍ਰਦਰ ਦੇ ਬਰਥ ਤੇ ਗਾਣਾ ਗਾ ਰਹੀ ਹੈ।
ਦੋ ਦੜਿੱਕਾ ਪਿਆ ਪਟਿੱਕਾ। दो दड़िका ਹਾਂਜੀ, दो ਇਹ ਰ दड़िका पया ਪਿਆ ਪਟਿੱਕਾ। टिक्का पया पे ना लिखना सी, मैं बे ना लिख दिता। पया प टिक जेर पैनी टिक्का। ਹਮ। ਮਾਂ ਰਾਣੀ ਘਰ ਜੰਮਿਆ ਨਿੱਕਾ। माँ रानी घर ਹਮ। ਤੁਸੀਂ ਜੰਮਿਆਂ ਦੇ ਸਪੈਲਿੰਗ ਜਿਹੜੇ ਨੇ ਉਂਝ ਵੈਸੇ ਠੀਕ ਨੇ, ਲੇਕਿਨ ਉਹ ਜੁੜਿਆ ਪਰ ਨਹੀਂ ਗਲਤ ਹੈ। ਆਪਸ ਦੇ ਵਿੱਚ, ਉਹ ਜੁੜਿਆ ਨਹੀਂ ਜੰਮਿਆ। ਠੀਕ ਹੈ, ਜੰਮਿਆ। ਠੀਕ ਹੈ, ਜੰਮਿਆ ਨਿੱਕਾ। ਪਿਓ ਰਾਜੇ ਨੂੰ ਦਿਓ ਨਿੱਕਾ ਤੁਸੀਂ ਵਧਾਈ। ਬਿਲਕੁਲ ਠੀਕ ਲਿਖਿਆ। ਠੀਕ ਹੈ, ਪਿਓ ਰਾਜੇ ਪਿਓ ਨੂੰ। ਪਿਓ ਜਿਹੜਾ ਨਾ ਜੀ ਹਮ। ਇਸ ਵੇਲੇ ਹੈਗਾ ਉਹ ਪੋ 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 ਹਾਂ, ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਏਓ ਸਾਊਂਡ ਕਿੱਦਾਂ ਆਏਗੀ। ਪਿਓ ਅੱਛਾ, ਵਿੱਚ ਇਹ ਨਹੀਂ ਪਾਈ, ਛੋਟੀ ਹੈ। ਪਿਓ ਪਿਓ। ਹਾਂ, ਅਸਲ ਦੇ ਵਿੱਚ ਅਗਰ ਤੁਸੀਂ ਗੁਰਮੁਖੀ ਸਾਰੇ ਸਿਸਟਮ ਨੂੰ ਸਾਹਮਣੇ ਰੱਖੋ ਨਾ, ਉਹ ਨਾ ਹਾਂ। ਉਹ ਕਾਫੀ ਸਾਇੰਟਿਫਿਕ ਹੈ ਔਰ ਕਾਫੀ ਸਾਰੀ ਆਵਾਜ਼ਾਂ ਦੇ ਨੂੰ ਦਿੱਤੇ ਹੋਏ ਨੇ ਤਰੀਕੇ, ਸਿੰਬਲਸ ਕਿ ਜੀ ਇਸ ਤਰ੍ਹਾਂ ਬਣਾਉਣਾ ਹੈ ਤੁਸੀਂ। ਇਹਦੇ ਵਿੱਚ ਲਿਮਿਟੇਸ਼ਨਸ ਨੇ। ਅਸੀਂ ਬਹੁਤ ਸਾਰਾ ਕੰਮ ਇਹ ਨਾਲ ਚਲਾਈ ਜਾ ਰਹੇ ਹਾਂ, ਹਮਜ਼ਾ ਨਾਲ ਚਲਾਈ ਜਾ ਰਹੇ ਹਾਂ, ਇਹ ਨਾਲ ਚਲਾਈ ਜਾ ਰਹੇ ਹਾਂ। ਪਿਓ ਇੰਜੇ ਪਿਓ। ਠੀਕ ਹੈ, ਵਿੱਚੋਂ ਇਹ ਪਾਣੀ ਸੀ। ਪਿਓ ਰਾਜੇ ਨੂੰ ਦਿਓ ਵਧਾਈ। ਫਿਰ ਉਹ ਦਿਓ ਚ ਵੀ ਉਹੀ ਪਿਓ ਰਾਜੇ ਨੂੰ ਦਿਓ ਵਧਾਈ। ਵਧਾਈ ਠੀਕ ਹੈ, ਲੇਕਿਨ ਲਫ਼ਜ਼ ਵਧਾ ਹੀ ਨਹੀਂ ਹੈ, ਵਧਾਈ ਹੈ। ਤੇ ਉਹਨੂੰ ਅਸੀਂ ਵਧਾ ਹਮਜ਼ਾ 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 ਬਾਅਦ ਵਿੱਚ ਆਣਾ ਸੀ। ਵਧਾਈ ਇਹ ਨਹੀਂ ਪੈਣੀ। ਠੀਕ ਹੈ, ਉਹ ਜਿਹੜੀ ਹੈ ਤੁਸੀਂ ਪਾਈ ਹੈ ਨਾ ਅੱਗੇ ਨਿੱਕੀ ਇਹਦੇ ਨਾਲ, ਉਹ ਵਧਾ ਹੀ ਬਣਾ ਰਿਹਾ ਇਸ ਲਫ਼ਜ਼ ਨੂੰ ਹੈ। ਫਿਰ ਤੁਸੀਂ ਕੀ ਪਾਇਆ? ਮੈਂ ਹਮਜ਼ਾ ਪਾਇਆ, ਵਧਾਈ ਹੀ ਨਹੀਂ। ਠੀਕ ਹੈ, ਵਧਾਈ। ਵਧਾਈ। ਠੀਕ ਹੈ। ਸੇਰ ਸ਼ੱਕਰ ਮੈਨੂੰ ਆਈ। ਸੇਰ ਔਰ ਸ਼ੱਕਰ ਵੀ ਠੀਕ ਹੈ। ਮੈਨੂੰ ਜਿਹੜਾ ਇਹਨੂੰ ਜੁੜਨਾ ਚਾਹੀਦਾ, ਤੁਸੀਂ ਨਾ ਨਿੱਕੀ ਇਹ ਵਰਤਿਆ ਕਰੋ। ਠੀਕ ਹੈ, ਮੈਨੂੰ ਹਾਂਜੀ, ਇਹੀ ਮੈਨੂੰ ਕਨਫਿਊਜ਼ਨ ਸੀ। ਮੈਨੂੰ ਲੱਗਿਆ ਕਿ ਉਹ ਈ ਸਾਊਂਡ ਹੈ ਔਰ ਮੈਂ ਲਿਖ ਰਹੀ ਹਾਂ ਆਈ ਥਿੰਕ। ਠੀਕ ਹੈ, ਮੈਨੂੰ ਠੀਕ ਹੈ। ਆਈ। ਉਹ ਤੁਸੀਂ ਵੱਡੀ ਇਹਦੀ ਆਵਾਜ਼ ਵਾਸਤੇ ਤੁਸੀਂ ਉਹ ਲੈ ਰਹੇ ਹੋ ਚੁੱਕੇ, ਉਹ ਇਹ ਪਾਉਂਦਾ ਨਹੀਂ ਹੈ। ਠੀਕ ਹੈ, ਸੋ ਦੈਟਸ ਮਾਈ ਲਰਨਿੰਗ। ਦੋ ਨੁਕਤੇ ਤੁਸੀਂ ਇਹ ਨਾਲ ਪਾਣੇ ਨੇ ਅਗਰ ਲਫ਼ਜ਼ ਦੇ ਅੰਦਰ, ਭਾਵੇਂ ਉਹ ਨਿੱਕੀ ਹੈ ਵੱਡੀ ਹੈ, ਇਹਦੇ ਵਿੱਚ ਇੱਕੋ ਹੀ ਹੈ। ਠੀਕ ਹੈ, ਟਾਈਪਿੰਗ ਸਿਸਟਮ ਦੀ ਪ੍ਰੋਬਲਮ ਤਰੀਕਾ ਨਾ ਉਹ ਇੱਕੋ ਹੀ ਹੈ, ਉਹ ਨਿੱਕੀ ਜਿਹੀ ਪੈਂਦੀ ਹੈ ਮੈਨੂੰ। ਠੀਕ ਹੈ, ਮੈਂ ਕੁੜੀਆਂ ਦੀ ਝੋਲੀ ਪਾਈ। ਪਾਈ ਪਾਈ ਅਸੀਂ ਵੈਸੇ ਉੱਤੇ ਠੀਕ ਕਰ ਦਿੱਤਾ, ਲੇਕਿਨ ਇਹਨੂੰ ਇੱਥੇ ਫਿਰ ਅਸੀਂ ਪਾਈ ਪਾਈ। ਕੁੜੀਆਂ ਮੈਨੂੰ ਦੇਣ ਵਧਾਈ। ਕੁੜੀਆਂ ਵੀ ਠੀਕ ਹੈ, ਦੀ ਝੋਲੀ ਵੀ ਠੀਕ ਹੈ, ਸਾਰਾ ਪਾਈ ਵੀ ਠੀਕ ਹੈ। ਕੁੜੀਆਂ ਮੈਨੂੰ ਇਹ ਉਹੀ ਕਨਫਿਊਜ਼ਨ ਹੈ ਜਿਹੜੀ ਇਹ ਕਰਦੀ ਪਈ ਹੈ। ਹਾਂਜੀ, ਦੇਣ ਵਧਾਈ। ਦੇਣ ਵਧਾਈ ਵੀ ਠੀਕ ਹੋ ਗਿਆ। ਠੀਕ ਹੈ ਨਾ। ਇੱਥੇ ਹਾਂ, ਇੱਥੇ ਪਾਉਣ ਦੀ ਤੁਸੀਂ ਹਮਜ਼ਾ ਨਾਲ ਕੋਸ਼ਿਸ਼ ਕੀਤੀ ਹੈ, ਬਿਲਕੁਲ ਠੀਕ ਹੈ। ਹਮਜ਼ਾ ਪੈਣਾ ਹਮਜ਼ਾ ਨਾਲ ਹੀ ਹੈ, ਲੇਕਿਨ ਉਹ ਸ਼ਕਲ ਇਸ ਤਰ੍ਹਾਂ ਦੀ ਬਣੀ। ਠੀਕ ਹੋ ਗਿਆ। ਬੇਟੀ ਨਾਲ ਪਤਾ ਨਹੀਂ ਕਿੱਥੇ ਹੈ। ਕੰਡੇ ਲੱਗੇ, ਇਹ ਕੁੰਡੇ ਲੱਗੇ। ਇਹ ਮੈਨੂੰ ਹੁਣ ਲੱਭ ਨਹੀਂ ਰਿਹਾ ਕਿੱਥੇ ਹੈ। ਇਹਨੂੰ ਫਾਰਵਰਡ ਕਰ ਦਈਏ। I can't find it. ਇਹ ਲਫ਼ਜ਼ ਕੀ ਸੀ? ਕੁੜੀਆਂ ਨਾਲ ਜਿੰਨੇ ਕੁੰਡੀਆਂ ਨਾਲ ਜਿੰਦੇ। ਇਹ ਪੈਰਾਗ੍ਰਾਫ ਮੈਨੂੰ ਲੱਭ ਨਹੀਂ ਰਿਹਾ। ਨੈਕਸਟ ਪੈਰਾਗ੍ਰਾਫ ਕਰ ਲਈਏ। ਮੁੱਕੇ ਵੱਡੇ ਹੱਥ ਜੋੜੋ ਅਸੀਂ ਟਰਾਈ ਕਰ ਲੈਂਦੇ। ਸਿਰਜੋਂ ਭੈਣਾ
ਦੇ ਵੀਰ ਨਾ ਤੇ ਭੈਣਾ ਜਿਹੜਾ ਹੂੰ ਸਪੈਲਿੰਗ ਤੁਸੀਂ ਠੀਕ ਹੀ ਲਿਖ ਰਹੇ ਹੋ ਲੇਕਿਨ ਇੰਜ ਲਿਖ ਦਿੰਦੇ ਨਾ ਨਿੱਕੀ ਠੀਕ ਹੈ ਜੇ ਪਾਓ ਉਹਨੂੰ ਭੈ ਪੜੋ ਜਾਂ ਵੀ ਹਾਂ ਉਹ ਭੈ ਪੜੋ ਕੋਈ ਗੱਲ ਠੀਕ ਨਹੀਂ ਹੈ ਹਾਂ ਉਹ ਅੱਜ ਕਲੈਰੀਫਿਕੇਸ਼ਨ ਹੋ ਗਈ ਰਾਈਟ ਠੀਕ ਹੈ ਤੇ ਜੋ ਭੈਣਾ ਦੇ ਵੀਰ ਠੀਕ ਹੈ ਹੂੰ अगर ਤੁਸੀਂ ਜ਼ੇਰ ਪਾਓ ਤੇ ਜ਼ਿਆਦਾ ਅੱਛਾ ਹੈ ਵੀਰ ਕਿਉਂਕਿ ਉਹਨੂੰ ਵੈਰ ਅਭੀ ਕੋਈ ਪੜਨਾ ਚਾਹੇ ਤੇ ਗੜਬੜ ਹੋ ਜਾਏਗੀ ਲਿਹਾਜ਼ਾ ਉਹਨੂੰ ਤੁਸੀਂ ਵੀਰ ਦੇ ਨਾਲ ਜ਼ੇਰ ਨਾਲ ਪਾ ਲਓ ਚੰਨਾ ਵੇ ਚੰਨਾ ਵੇ ਤੇਰੀ ਤੇਰੀ ਚਾਨਣੀ ਚਾਨਣੀ ਵਾਹ ਪੇਕੇ ਮਾਵਾਂ ਮਾਵਾਂ ਨਾਲ ਨਾਲ ਮਾਵਾਂ ਠੰਡੀਆਂ ਛਾਵਾਂ ਪੇਕੇ ਦਾ ਉਹੀ ਮਾਮਲਾ ਹੈ ਹਾਂਜੀ ਨਾ ਮਾਵਾਂ ਠੰਡੀਆਂ ਛਾਵਾਂ ਵਾ ਛਾਵਾਂ ਮਾਣ ਭਰਾਵਾਂ ਨਾਲ ਮਾਨ ਭਰਾਵਾਂ ਨਾਲ ਵਾ ਅਮ, ਵੀਰ ਮੇਰੇ ਮੈਨੂੰ ਚਰਖਾ ਦਿੱਤਾ ਹਾਂਜੀ ਚਰਖਾ ਲਾਲੀਆਂ ਇਹ ਮੇਖਾਂ ਖੇ ਨਾਲ ਹੈ ਚੁੱਕੇ ਤੁਸੀਂ ਬੋਲੋ ਖੇ ਨਾਲ ਕੋਈ ਮਸਲਾ ਨਹੀਂ ਜਿਵੇਂ ਮਰਜ਼ੀ ਬੋਲੋ ਹੂੰ ਲੇਕਿਨ ਚਰਖਾ ਠੀਕ ਹੈ ਜਾਂ ਖੇ ਪਾ ਲਈਏ ਚਰਖਾ ਦੋਵੇਂ ਤਰੀਕੇ ਨਾਲ ਪੈਂਦਾ ਚਲੋ ਅਸੀਂ ਆਸਾਨ ਕਰਨੇ ਹਾਂ ਚਰਖਾ ਚਰਖਾ ਦਿੱਤਾ ਵਿੱਚ ਨਾਲ। ਲੁਆਈਆਂ ਮੇਖਾਂ ਲਵਾਈਆਂ ਵਿੱਚ ਠੀਕ ਹੈ ਲੁਆਈਆਂ ਜਾਂ ਲਵਾਈਆਂ ਇਹ ਚ ਲੁਆਈਆਂ ਲਿਖਿਆ ਸੀ ਜਿਹੜੀ origignal ਵਿੱਚ ਲੁਆਈਆਂ ਆਪਾਂ ਵੈਸੇ ਲਵਾਈਆਂ ਕਹਿੰਦੇ ਆ ਲੁਆਈਆਂ ਲੁਆਈਆਂ ਮੇਖ ਹਾਂ ਇੱਕ ਮੇਖਾਂ ਗਾਉਣ ਹੈਗਾ ਨਾ ਹਨਾ ਹਾਂਜੀ ਮੇਖਾਂ ਹੁਣ ਇਹ ਜਿਹੜਾ ਹਾਂਜੀ ਨਾ ਇਹਨੂੰ ਲਵਾਈਆਂ ਪੜ੍ਹ ਲਓ ਜਾਂ ਲੁਆਈਆਂ ਪੜ੍ਹ ਲਓ ਇਹ ਹੁਣ ਤੁਹਾਡੀ ਮਰਜ਼ੀ ਹੈ ਕਿਉਂਕਿ ਵਾਓ ਠੀਕ ਹੈ ਮਜੀਦ ਹੈ ਇਹਨੂੰ ਵਾਓ ਪੂਰਾ ਪੜ੍ਹ ਲਓ ਜਾਂ ਇਹਨੂੰ ਲੋ ਜਾਂ ਲਵਾ ਪੜ੍ਹ ਲਵੋ ਵਾ ਜਿਸ ਤਰ੍ਹਾਂ ਮਰਜ਼ੀ ਬੋਲ ਲਵੋ ਇਹ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਦੋਵੇਂ ਤਰੀਕੇ ਨਾਲ ਇਹਨੂੰ ਬੋਲ ਸਕਦੇ ਹੋ ਵਿੱਚ ਲਵਾਈਆਂ ਮੇਖਾਂ ਹਾਂਜੀ ਵੀਰ ਵੀਰ ਤੇ ਤੈਨੂੰ ਯਾਦ ਕਰਾਂ ਵੀਰਾ ਤੈਨੂੰ ਯਾਦ ਕਰਾਂ ਇੱਥੇ ਫਿਰ ਅਸੀਂ ਚੱਲ ਅਲਿਫ ਚੱਲ ਪਾ ਕੇ ਦਿੰਦੇ ਨਾ ਵੀਰਾ ਐਲੋ ਹਾਂ ਵੀਰਾ ਵੀਰਾ ਹਾਂਜੀ ਤੈਨੂੰ ਤੈਨੂੰ ਨਾ ਅਸੀਂ ਤੈਨੂੰ ਜੋੜ ਸਕਦੇ ਸੀ ਜੁੜ ਗਿਆ ਹਾਂਜੀ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਵੱਲ ਵੇਖਾਂ ਇੱਥੇ ਵੀ ਜੋੜ ਸਕਦੇ ਆ ਵੇਖਾਂ ਠੀਕ ਹੈ ਠੀਕ ਹੈ ਉਸ ਤੋਂ ਨੈਕਸਟ ਹੈ ਮਾਹੀ ਮੇਰੇ ਦਾ ਅੱਛਾ ਠੀਕ ਹੈ ਇਹ ਹੈਗਾ 3-4 ਲਾਈਨਸ ਹੈ ਮਾਹੀ ਮੇਰੇ ਦਾ ਡੇਰਾ 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 ਹਮ ਡੇਰਾ ਬਣ ਗਿਆ ਹਾਂਜੀ ਡੇਰਾ ਵਿੱਚ ਨੀ ਕਸੂਰ ਦੇ ਕਸੂਰ 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 ਜਿਹੜਾ ਨਾ ਇਸ ਕਾਫ ਨਾਲ ਆਣਾ ਔਰ ਠੀਕ ਹੈ ਵੈਸੇ ਤੇ ਸਵਾਦ ਆਣਾ ਇਹਨੂੰ ਪੂਰੇ ਨੂੰ ਦੁਬਾਰਾ ਪਾ ਲੈਣੇ ਆ ਇੱਥੋਂ ਪਾਣੇ ਆ ਕਸੂਰ ਦੇ ਅੱਛਾ ਦੋਨੋਂ ਹੀ ਡਿਫਰੈਂਟ ਹੈ ਸੋ ਕਾਫ ਐਂਡ ਸਵਾਦ ਹੈ ਕਸਰ ਹੈ ਨਾ ਜੀ ਸਵਾਦ। ਇਹਦਾ ਜਿਹੜਾ ਰੂਟ ਹੈ ਲਫ਼ਜ਼ ਕਸਰ ਮਹਿਲ ਹਾਂ ਮਹਿਲ ਜਿਹੜੇ ਨੇ ਨਾ ਪੈਲੇਸਿਸ ਉਹ ਇਹਦਾ ਮਤਲਬ ਹੈ ਓਕੇ ਤੇ ਡੇਰਾ ਮਾਹੀ ਦਾ ਵਿੱਚ ਨੀ ਕਸੂਰ ਦੇ ਧੁੱਪਾਂ ਨੇ ਡਾਢੀਆਂ ਤੇ ਪੈਂਡੇ ਨੇ ਦੂਰ ਦੇ ਹੁਣ ਡਾਢੀਆਂ ਜਿਹੜਾ ਨਾ ਜੀ ਉਸ ਲਫ਼ਜ਼ ਨੂੰ ਥੋੜਾ ਦੇਖਣਾ ਚਾਹੀਦਾ ਹਮ ਕਿਉਂਕਿ ਇਹ ਢਾਡੀਆਂ ਲਿਖਿਆ ਹੋਇਆ ਹੈ ਡਾਢੀਆਂ ਹਾਂਜੀ ਮੈਨੂੰ ਡਾਢੀਆਂ ਲੱਗਦਾ ਹੈ ਇਹ ਕਿ ਮੈਨੂੰ ਇੱਕ ਸਮਝ ਨਹੀਂ ਤੇ ਆਇਆ ਜੀ ਕੀ ਕਹਿੰਦੇ ਇਹ ਚਾਹੀਦੀ ਮੈਂ ਕਿਹਾ ਮਤਲਬ ਡਾਹ ਦੀਆਂ ਡਾਢੀਆਂ ਡਾਢੀਆਂ ਇਹ ਹੈ ਚਾਹੀਦੀ ਹੈ ਕਿ ਨਹੀਂ ਨਹੀਂ ਸੌਰੀ ਨਹੀਂ ਚਾਹੀਦੀ ਇਹ ਹੁਣ ਕੀ ਬਣਿਆ ਡਾਡੀਆਂ ਡਾਢੀਆਂ ਬਣ ਗਿਆ ਡਾਡੀਆਂ ਮੈਨੂੰ ਲੱਗਦਾ ਇਹ ਠੀਕ ਹੈ ਨਹੀਂ 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 ਬਣਿਆ ਢਾਡੀਆਂ ਡਾਡੀਆਂ ਇਹ ਢੱਡਾ ਨਹੀਂ ਬਣ ਗਿਆ ਇਹਦੇ ਨਾਲ
ਦੋ ਚਸ਼ਮੀ ਹੈ ਡਾਢਾ ਦੀ ਲੋੜ ਨਹੀਂ ਦੋਨੋਂ ਅਗਲਾ ਜਿਹੜਾ ਹੈ ਉਹ ਢੇ ਬਣਨੀ ਹੈ ਢੱਡਾ ਡਾਡੀਆਂ ਡਾਡੀਆਂ ਪਰ ਆਪਣੇ ਡਾਢਾ, ਡੱਡਾ ਚਾਹੀਦਾ ਨਾ ਡਾਢੀਆਂ ਡਾਡੀਆਂ ਡਾਢੀਆਂ ਚਾਹੀਦਾ ਆਪਾਂ ਨੂੰ। ਹਾਂਜੀ he only comes in the first time right ਪਹਿਲੇ ਚ ਹੀ ਆਣੀ ਹੈ, ਉਹ ਫਿਰ ਡਾਡੀਆਂ ਢਾਡੀਆਂ ਬਣ ਜਾਏਗਾ ਢਾਡੀ। ਨਹੀਂ ਇਹ ਏਦਾਂ ਨਹੀਂ, ਮੈਂ ਇਹਨੂੰ ਪੰਜਾਬੀ ਚ ਮੈਂ ਮਤਲਬ ਹਾਹੇ ਨਾਲ ਲਿਖਦੇ ਆ, ਡੱਡੇ ਨੂੰ ਕੰਨਾ ਹਾ। ਡਾਡੀ ਡਾਡੀਆਂ ਮੈਂ ਟਾਈਪ ਟਰਾਈ ਕਰਦਾ। ਡਾਡੀ ਡਾਡੀ ਇਹ ਬਹੁਤ ਮੁਸ਼ਕਿਲ ਵਰਡ ਹੈ। ਢਾਢਾ ਢਾਢਾ ਹੋ ਸਕਦਾ ਹੈ ਕੋਈ ਇੰਜ ਵੀ ਕਰੇ। ਢਾਢਾ ਹੈ ਪੂਰਾ ਇੰਜ ਵੀ ਤੁਹਾਨੂੰ ਨਜ਼ਰ ਆਏਗਾ। ਢਾਢਾ ਔਰ ਢਾਢਾ ਇਹ ਦੋਵੇਂ ਜਿਹੜੇ ਨੇ ਇਹ ਸਾਡੇ ਕੋਲ ਨੇ ਹੋ ਸਕਦੇ, ਇੱਕ ਢਾਢਾ ਔਰ ਇੱਕ ਢਾਢਾ। ਮੇਰੇ ਖਿਆਲ ਦੇ ਵਿੱਚ ਪਹਿਲਾ ਠੀਕ ਹੈ। ਹਾਂ ਪਹਿਲਾ ਹੈ ਕਰਕੇ ਇਹ ਕਰਕੇ ਢੱਡਾ ਹੈ ਦੂਸਰਾ ਇਹ ਕੋਈ ਡਿਕਸ਼ਨਰੀ ਦੇ ਰਹੀ ਹੈ ਤਾਂ ਨਹੀਂ ਉਹ ਦੂਜੇ ਅਮਰਦੀਪ ਨੇ ਲਿਖਿਆ ਨਾ ਚੈਟ ਚ ਚੈਟ ਚ ਡੱਡਾ ਕੰਨਾ ਹਾ ਢੱਡਾ ਬਿਹਾਰੀ ਐੜਾ ਕੰਨਾ ਬਿੰਦੀ ਢਾਡੀਆਂ ਢਾਡੀ ਇਹਨਾਂ ਨੇ ਤੇ ਹੈ ਪੂਰੀ ਪਾਈ ਹੈ ਔਰ ਉਹ ਇਸ ਤਰ੍ਹਾਂ ਬਣੇਗਾ ਢਾਡਾ। ਉਥੋਂ ਢਾਡੀਆਂ ਜਾਂ ਜੋ ਵੀ ਤੁਸੀਂ ਅੱਗੇ ਬਣਾ ਲਓ ਲਫ਼ਜ਼, ਉਹ ਤੁਹਾਡੀ ਆਪਣੀ ਮਰਜ਼ੀ ਹੈ। ਉਹ ਢਾਡਾ ਹੈ ਤੇ ਗੁਰਮੁਖੀ ਚ ਇਦਾਂ ਹੀ ਲਿਖਿਆ ਹੁੰਦਾ ਹੈ। ਠੀਕ ਹੈ ਢਾਡਾ ਠੀਕ ਹੈ, ਤੁਸੀਂ ਇਸ ਤਰ੍ਹਾਂ ਪਾ ਲਓ। ਨੀ ਦੂਰ ਦੇ ਨੀ ਜਿਹੜਾ ਇਹ ਨਹੀਂ ਹੈ ਲਫ਼ਜ਼ ਨਾ ਜੀ ਜਾਂ ਨੇ ਲਫ਼ਜ਼ ਹੈ, ਮੈਨੂੰ ਲੱਗਦਾ ਨੇ ਨਹੀਂ ਹੋਇਆ ਇਹ ਨੇ ਪੈਂਡੇ ਨੇ ਦੂਰ ਦੇ ਨੇ ਠੀਕ ਪਾਇਆ। ਉਸ ਤੋਂ ਬਾਅਦ ਹੈ ਪੈਂਡੇ ਮਾਹੀ ਇਹ ਪੈਂਡੇ ਵਾਲਾ ਵੀ ਉਹੀ ਮਾਮਲਾ ਹੈ। ਇਹਨੂੰ ਵੀ ਹਾਂਜੀ ਠੀਕ ਉਹ ਕਰ ਇਹ ਲੈਂਦੇ ਵਾਲਾ ਹਾਂ। ਪੈਂਡੇ ਇਹ ਠੀਕ ਹੋ ਗਿਆ। ਹਾਂਜੀ ਇਹ ਨੀ- ਬਹੁਤ ਫਾਇਦਾ ਪੈਂਡੇ ਨੀ ਹੋਇਆ ਦੂਰ ਅੱਜ ਦੇ, ਡਿਸਕਸ਼ਨ ਦਾ। ਹਾਂਜੀ ਪੈਂਡੇ ਨਹੀਂ ਫਿਰ ਦੂਰ ਉਹੀ ਦੇ। ਫਿਰ ਮਾਹੀ ਮੇਰੇ ਦਾ ਡੇਰਾ ਵਿੱਚ ਕਸ਼ਮੀਰ ਦੇ ਡੇਰਾ ਵੀ ਉਹੀ ਮਾਮਲਾ ਹੈ ਕਸ਼ਮੀਰ ਦੇ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਆਵੀਂ ਵੇ ਆਵੀਂ ਢੋਲਾ ਬਰਫਾਂ ਨੂੰ ਚੀਰ ਕੇ। ਵਾਹ ਬਿਲਕੁਲ ਸਾਰਾ ਠੀਕ ਲਿਖਿਆ ਤੁਸੀਂ। ਠੀਕ ਹੈ ਮਾਹੀ ਮੇਰੇ ਦਾ ਡੇਰਾ ਵਿੱਚ ਨੀ ਲਾਹੌਰ ਦੇ ਵਾਹ ਗਜਰੇ ਤੇ ਲਿਆ ਦੇ ਬੀਬਾ ਸੁੱਚੇ ਬਲੌਰ ਦੇ। ਗਜਰੇ ਜੀਮ ਦੀ ਪਛਾਣ ਹੋਈ ਗਜ ਹਾਂਜੀ ਠੀਕ ਹੈ। ਹਾਂਜੀ ਗਜਰੇ ਤੇ ਲਿਆ ਦੇ ਬੀਬਾ ਬੀਬਾ ਹਾਂਜੀ ਉਹ ਬੀਨਾ ਲਿਖਦਾ ਉਹਨੂੰ ਬੀਨਾ ਹੋ ਗਿਆ। ਨਾ ਅਸੀਂ ਬੀਬਾ ਹਾਂਜੀ ਸੁੱਚੇ ਬਲੌਰ ਦੇ। ਵਾਹ ਤੇ ਆਈ ਥਿੰਕ ਦਿਸ ਇਜ਼ the end of this ਬਲੌਰ one। ਬਲੌਰ ਦਾ ਕੀ ਮਤਲਬ ਹੁੰਦਾ? ਕੋਈ ਫਲਾਵਰ ਹੋਣਾ ਮੈਂ ਵੀ ਸੋਚ ਰਹੀ ਸੀ। ਬਲੌਰ ਦੇ ਜਾਂ ਕੋਈ ਜਗ੍ਹਾ ਹੈ? ਬਲੌਰੀ ਬਲੌਰ ਬਲੌਰੀ ਤੇ ਅਸੀਂ ਵੈਸੇ ਸ਼ੀਸ਼ੇ ਨੂੰ ਕਹਿੰਦੇ ਗਲਾਸ ਨੂੰ ਸ਼ੀਸ਼ਾ। ਗਜਰੇ ਪਤਾ ਨਹੀਂ ਬਲੌਰੀ ਅੱਖ ਹੁੰਦੀ ਹੈ ਨਾ ਜਿਵੇਂ ਬਿੱਲੀ ਕਹਿੰਦੇ ਨੇ ਬਿੱਲੀ ਅੱਖ ਜਿਹੜੀ ਹੈ ਬਲੌਰ ਤੇ ਬਿੱਲੀ ਅੱਖ। ਚਲੋ ਹੋਮਵਰਕ ਹੈ ਪਤਾ ਕਰ ਲਾਂਗੇ। ਨੀ ਅੜਿਓ ਹਾਂਜੀ ਨੀ ਅੜਿਓ ਕਾਗ ਬਨੇਰੇ ਤੇ ਬੋਲਿਆ। ਅੜਿਓ ਠੀਕ ਕਰ ਲਈਏ। ਹਾਂਜੀ ਇਹ ਡਿਫਿਕਲਟ ਲੱਗਿਆ ਸੀ ਮੈਨੂੰ ਵਰਡ ਨੀ ਅੜਿਓ ਅੜਿਓ ਨਾ ਵੈਸੇ ਹੁਣ ਮੁਸ਼ਕਲ ਹੈ ਨਹੀਂ ਠੀਕ ਹੈ। ਬਨੇਰੇ ਨੀ ਅੜਿਓ ਕਾਗ ਬਨੇਰੇ ਤੇ ਬੋਲਿਆ। ਹਾਂਜੀ ਔਸੀਆਂ ਪਾਂਦੀ ਦਾ
ਬੋਲਿਆ, ਇਹ ਹੋ ਗਿਆ ਠੀਕ। ਹਾਂਜੀ ਔਸੀਆਂ ਬੋਲਿਆ। ਪਾਂਦੀ ਦਾ ਪਾਂਦੀ, ਹਾਂਜੀ ਪਾਂਦੀ ਦਾ ਮੇਰਾ ਨਰਮ ਮੇਰਾ ਕਾਲਜਾ ਨਰਮ ਕਾਲਜਾ ਡੋਲਿਆ। ਡੋਲਿਆ, ਇਹਨੂੰ ਡਾਲ ਨਾਲ ਪਾਈਏ ਨਾ, ਡੋਲਿਆ। ਠੀਕ ਹੈ। ਕਿੱਥੇ ਲਾਏ ਨੀ ਸੱਜਣਾ ਡੇਰੇ ਹੋ। ਲਾਏ, ਹਮਜ਼ਾ ਅਗਰ ਇਹਦੇ ਨਾਲ ਲਾ ਲੈਂਦੇ ਨਾ ਅਸੀਂ, ਤੇ ਇਹ ਕਿੱਥੇ ਲਾਏ ਨੀ ਸਜਣਾ ਡੇਰੇ ਹੋ। ਕਿੱਥੇ ਲਾਏ ਨੀ ਸਜਣਾ ਡੇਰੇ ਹੋ। ਫੁੱਲ ਕੁਮਲਾ ਜਾਣਗੇ। ਠੀਕ ਹੈ, ਇੱਕ ਤੇ ਹੈ ਨਾ ਜੀ ਫੁੱਲ, ਉਹਨੂੰ ਤੁਸੀਂ ਫੁੱਲ ਪੜ੍ਹੋ ਜ਼ਰੂਰ, ਜੋ ਮਰਜ਼ੀ ਪੜ੍ਹੋ, ਲੇਕਿਨ ਲਿਖਿਆ ਤੇ ਫੁੱਲ ਹੀ ਜਾਏਗਾ। ਠੀਕ ਹੈ। ਔਰ ਕਮਲਾ ਜਿਹੜਾ ਹੈ ਉਹ ਆਮ ਕਾਫ ਨਾਲ ਲਿਖਦਾ ਹੈਗਾ। ਠੀਕ ਹੈ। ਕੁਮਲਾ ਕੁਮਲਾ, ਕੁਮਲਾ ਪੇਸ਼ ਪਾ ਲਈਏ। ਠੀਕ ਹੈ। ਜਾਣਗੇ, ਜਾਣਗੇ। ਜਾਣਗੇ ਠੀਕ ਹੈ, ਜਾਣਗੇ ਨੂੰ ਹੀ ਪੜ੍ਹਨਾ ਚਾਹੀਦਾ, ਲੇਕਿਨ ਅਗਰ ਤੁਸੀਂ ਸੌਖਾ ਕਰ ਦਿੰਦੇ ਨਾ ਪੜ੍ਹਨ ਵਾਲੇ ਲਈ, ਕਿਉਂਕਿ ਉਹ ਜਾਂਗੇ ਵੀ ਪੜ੍ਹਿਆ ਜਾ ਸਕਦਾ। ਠੀਕ ਹੈ। ਉਸ ਨੂਨ ਨੂੰ ਇਹ ਦੱਸਣ ਲਈ ਕਿ ਉਹ ਨੂਨ ਹੀ ਪੜਿਆ ਜਾਏ, ਨੂਨ ਗੁੰਨਾ ਨਾ ਪੜਿਆ ਜਾਏ, ਤੇ ਫਿਰ ਉਹਨੂੰ ਅਸੀਂ ਵੱਖਰਾ ਵੱਖਰਾ ਲਈ ਕੁਮਲਾ ਜਾਣਗੇ ਤੇ ਜ਼ਿਆਦਾ ਆਸਾਨੀ ਹੋ ਜਾਏ। ਠੀਕ ਹੈ। ਕਦੀ ਪਾ ਠੀਕ ਹੈ। ਵਤਨਾ ਵੱਲ ਵੱਲ ਫੇਰਾ ਹੋ। ਕਦੀ ਪਾ ਵਤਨਾ, ਵਤਨਾਂ ਨੂੰ ਠੀਕ ਕਰੀਏ, ਇਹ ਵਤਨ ਜਿਹੜਾ ਨਾ ਜੀ ਤੋਏ ਨਾਲ, ਤੋਏ ਨਾਲ ਹੈ। ਕਦੀ ਪਾ ਵਤਨਾ ਵੱਲ ਫੇਰਾ, ਫੇਰਾ ਹੋ। ਫੇਰਾ, ਹਾਂਜੀ ਫੇਰਾ, ਫੇਰਾ ਨੀ ਅੜਿਓ, ਨੀ ਅੜਿਓ। ਤੇ ਲਾਸਟ ਲਾਈਨਸ ਹੈ ਉਦੋਂ ਕਿਉਂ ਨਾ ਆਇਓ ਮਿੱਤਰਾ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ। ਹਾਂਜੀ, ਕਿੰਨੀ ਸੋਹਣੀ ਬੋਲੀ ਹੈ। ਆਈ ਨੋ, ਮੈਂ ਤਾਂ ਬਸ ਮੈਨੂੰ ਬਹੁਤ ਚੰਗੀ ਲੱਗੀ ਹੈ। ਜੁਦਾਈ ਦੀਆਂ ਨੇ। ਹਾਂ, ਜੁਦਾਈ ਦੀਆਂ। ਇਹ ਨਾ ਜਿਹੜਾ ਅਸੀਂ ਹੇ ਨਾਲ ਹੀ ਲਿਖੀਏ, ਆਇਓ ਮਿੱਤਰਾ ਜਦੋਂ ਰੰਗ ਸੀ ਸਰਹੋਂ, ਸਰਹੋਂ ਠੀਕ ਹੈ। ਸਰੋਂ ਦੇ ਫੁੱਲ। ਹਾਂਜੀ, ਫੁੱਲ ਜਿਹੜਾ ਰੈਗੂਲਰ ਪਾਪਾ। ਲਿਖੋਗੇ ਤੇ ਫੁੱਲ ਨਾ ਬੋਲਣ ਲਈ ਤੁਸੀਂ, ਤੁਹਾਨੂੰ ਆਜ਼ਾਦੀ ਹੈ ਕਿ ਤੁਸੀਂ ਉਹਨੂੰ ਫੁੱਲ ਪੜ੍ਹ ਲਵੋ, ਲੇਕਿਨ ਫੁੱਲ ਫੁੱਲ ਹੀ ਲਿਖੋਗੇ। ਪੰਜਾਬ ਦੀ ਲੋਕ ਗੀਤ ਬਿਲਕੁਲ ਠੀਕ, ਅਮਰਤਾ ਪ੍ਰੀਤਮ ਬਿਲਕੁਲ ਠੀਕ, ਜ਼ਬਰਦਸਤ, ਠੀਕ ਹੈ। ਲਿਖਣਗੇ ਤਾਂ ਬਹੁਤ ਅਮਰਦੀਪ ਅੱਛੀ ਜੀ ਨੂੰ ਪ੍ਰੀਤਿਕਾ। ਥੈਂਕ ਯੂ। ਇਹ ਜਿਹੜੀ ਕਿਤਾਬ ਹੈ ਨਾ, ਇਹ ਮੇਰਾ ਖਿਆਲ ਆਪਣਾ .org ਤੇ ਹੋਣੀ ਚਾਹੀਦੀ ਹੈ, ਪਤਾ ਨਹੀਂ ਹੈ ਕਿ ਨਹੀਂ। ਬਹੁਤ ਹੀ ਪਿਆਰੀ ਕਿਤਾਬ ਹੈ। ਅੱਛਾ, ਤੇ ਅਮਰਦੀਪ ਜੀ ਤੁਸੀਂ ਕੁਝ ਥੋੜਾ ਦਿਖਾਓਗੇ? ਟਾਈਮ ਲਾ ਲੈਣੇ ਆ ਆਈ ਥਿੰਕ। ਹਾਂ, ਮੈਂ ਬਟ ਨਾ ਆਈ ਥਿੰਕ ਅਗਰ ਲਾਸਟ ਤੁਹਾਨੂੰ ਬਣਾ ਦਿਆਂ ਕੋ-ਹੋਸਟ ਲੈ ਲਓ। ਹਾਂਜੀ, ਬਟ ਆਈ ਥਿੰਕ ਆਪਾਂ ਲਾਸਟ ਚ ਨਾ ਡਿਸਕਸ਼ਨ ਲਈ 5-10 ਮਿੰਟ ਰੱਖੀਏ। ਜ਼ਰੂਰ ਰੱਖੀਏ। ਅਗਰ 15 ਮਿੰਟ ਬਚੇ ਹੋਏ ਆ, ਸੋ 5 ਮਿੰਟ ਲਾ ਲੈਣੇ ਆ, 10 ਮਿੰਟ ਮੇ ਵੀ ਆਪਾਂ ਰੱਖ ਲਈਏ ਨਾ ਕਲੋਜ਼ਿੰਗ ਰਿਮਾਰਕਸ ਲਈ। ਠੀਕ ਹੈ। ਇੱਕ ਮਿੰਟ ਮੈਂ ਸ਼ੇਅਰ ਕਰਦਾ। हाँ, रसीदी टिकट। हाँ जी, ये ऑटोबायोग्राफी है अमृता प्रीतम। हाँ जी, हाँ ये तो आई थिंक ठीक है। रसीदी टिकट, रसीदी टिकट। एक दिन खुशवंत खुशवंत ने, ਅਸੀਂ ਜਿਹੜਾ ਨਾ ਖੇ ਨਾਲ ਇਹਨੂੰ ਲਿਖਨੇ ਆ, ਖੁਸ਼ ਜਾਂ ਖੁਸ਼। ਖੁਸ਼ਵੰਤ, ਇਹ ਖੁਸ਼ ਲਫ਼ਜ਼ ਹੈ, ਖੁਸ਼ ਤੋਂ ਬਣਿਆ ਹੋਇਆ। ਖੁਸ਼ੀ ਜਿਹੜੀ ਹੈ ਹੈਪੀਨੈਸ। ਨਹੀਂ ਬਣਿਆ ਤੇ ਉਹਦੇ ਤੋਂ ਹੋਏਗਾ ਸ਼ਾਇਦ, ਬਟ ਮਤਲਬ ਜਿਹੜੇ ਨਾਮ ਲਿਖਦੇ ਆ ਉਹਦੇ ਖੱਕੇ ਦੇ ਪੈਰ ਤੇ ਬਿੰਦੀ ਨਹੀਂ ਪਾਉਂਦੇ। ਅੱਛਾ, ਅਸੀਂ ਖੁਸ਼ਵੰਤ ਜਿਹੜਾ ਲਿਖਨੇ ਆ, ਅਸੀਂ ਖੇ ਨਾਲ ਲਿਖਨੇ ਆ। ਹਾਂ ਖੇ ਰਾਈਟ, ਦਾ ਅਗਰ ਮਤਲਬ ਖੁਸ਼ ਹੈ ਤੋਂ ਆ ਰਹੇ ਖੱਟੀ ਆ ਪੈਰੀ ਤਾਂ ਬਿੰਦੀ।
ਹਾਂਜੀ ਹਾਂਜੀ, ਬਟ ਚਲੋ ਇਹ ਇਹ- ਜੋ ਨਾਮ ਜਦੋਂ ਲਿਖਦੇ ਆ ਹਾਂ ਇਹ ਤੇ ਕੋਈ ਐਡਾ ਏਦਾਂ ਮਸਲਾ ਨਹੀਂ ਨਹੀਂ। ਲਿਖਦੇ। ਅੱਛਾ ਠੀਕ ਹੈ ਸਿੰਘ ਨੇ ਜੀ। ਗੱਲਾਂ ਕਰਦਿਆਂ ਕਰਦੇ ਆ ਜਿਹੜਾ ਨਾ ਦਾਲ ਇਹ ਅਲਿਫ ਨੂਨ ਗੁੰਨਾ। ਅੱਛਾ ਕਰਦੇ ਆ ਕਿਹਾ ਸੀ ਕਿਹਾ ਜਿਹੜਾ ਹੈ, ਕਾਫ ਇਹ ਪੈ ਗਈ ਫਿਰ ਕਾਫ ਇਹ ਹੈ ਅਲਿਫ ਇੱਕ ਇਹ ਦੀ ਲੋੜ ਹੈ ਕਾਫ ਦੇ ਬਾਅਦ। ਸੌਰੀ ਚੇਂਜ ਨਹੀਂ ਕੀਤੀ ਹੋਈ, ਇੱਕ ਸੈਕਿੰਡ। ਹਾਂ ਬਿਲਕੁਲ ਠੀਕ ਕਿਹਾ ਸੀ। ਓਕੇ, ਕਿਹਾ ਸੀ ਤੇਰੀ ਤੇਰੀ ਤੇ ਇਹ ਰੇ ਇਹ निकी ये पाओ। ओके हाँ ठीक हो गया जबरदस्त। तेरी तेरी जीवनी दा की है की इथे डबल है पाओ ये दे बाद ये दे नाल की। हाँ अच्छा इथे हाँ इथे बन गया। एक होर पाओ ए की नहीं अच्छा अच्छा ए भी ठीक है के की नाल सानू नहीं एक और चाहिए है। ओके ए बस एक अदा हादसा। हाँ बस एक अद हादसा ए है नाल पैना जिहड़ी वड्डी है वे जीम च है वाली और हे अलिफ ओके दाल और से है। इस पूरे लफ्ज को ओके दोबारा पाइए। हे अलिफ दाल स्वाद नहीं सॉरी से नहीं सीन नहीं ये से हैगी है मेरे ख्याल वी अच्छा चाहिए। ओके ओके हाँ हाँ नहीं किधर नाल आ रही है एक्स विच ते नहीं है एक्स या सी या बी च किते किथे वे किते हाँ बी। हाँ आगे अगे है पाओ अगे है पाओ ओ हाँ ए जे हादसा हादसा है ना फिर ऐसे हादसा करके देखना आप ही एक बड़ा बड़ा हादसा है। हाँ बस एक आध हादसा लिखन लगो लिखन लगो रसीदी टिकट टिकट दी पिठ उत्ते लिखी जाए। उत्ते लिखी जाए। हाँ रसीदी टिकट शायद इस लई इस नो आख्या तुसी ना इस ते याद ये पालो ते ज्यादा अच्छा है इस लई। ओके हाँ बिल्कुल ठीक आख्या इस लई आख्या आख्या केह जड़ा ना वो है ना लाना है काफ है। केह बाकी ये दे विच बाकी काफ जड़ा नुक्तियां लाना। अच्छा हाँ लिखी है। हाँ बाकी टिकटां दा साइज बाकी टिकटां दा साइज बदलदा रहंदा नहीं मेरे समझ आया। रे है नून दाल अलिफ रे है नून दाल अलिफ रंदा। ठीक हाँ रंदा बन गया। रहंदा है पर जी। रसीदी टिकट दा वही निका जेहा निका अगर जेहा लिखना जेहा है तो फिर जीम के बाद ये ऐड करनी चाहिए। अच्छा
ਰਹਿੰਦਾ, ਉਹ ਰਹਿੰਦਾ ਮੈਂ ਸੇਮ ਛੱਡਿਆ ਸੀ, ਠੀਕ ਹੈ, ਰਹਿੰਦਾ ਹੈ। ਠੀਕ ਹੈ ਕੀ ਆਖਿਆ ਸੀ, ਜੀ। ਜੋ ਕੁਝ ਵਾਪਰਿਆ ਜ਼ਬਰਦਸਤ, ਮਨ। ਵਾਹ। ਆਈ ਥਿੰਕ ਆਪਣੇ ਕੋਲ 8 ਹੀ ਮਿੰਟ ਹੈ, ਸੋ ਸਟਾਪ ਕਰੀਏ। ਹਾਂ ਠੀਕ ਹੈ, ਕਰ ਲਓ। ਸੋ ਤੁਸੀਂ ਭਾਵੇਂ ਰਿਕਾਰਡਿੰਗ ਵੀ ਸਟਾਪ ਕਰ ਲਓ। ਮੈਂ ਰਿਕਾਰਡਿੰਗ ਕਰ ਦਿੰਦਾ, ਤੁਸੀਂ ਜੀ ਹੁਣ ਮੈਂ ਰਿਕਾਰਡਿੰਗ ਸਟਾਪ ਕਰ ਦਿੰਦਾ। ਸਟਾਪ।